बिस्मिल्लाहिर्रहमानिर्रहीम अस्सलाम वालेकुम नाज़रीन तुसी वेख रहे हो शहीन ऑफिशियल ते मैं वां तुहाडा मेज़बान शहबाज शहीन। इस वेले जी असी पंजाब पाकिस्तान ज़िला टोबा टेक सिंह दा पिंड है जी ये 517 गाहबे इत्थे मौजूद है जी। तो मेरे नाल मौजूद ने जी पंजाब सकाफत के शाहकार ने इस पिंड के रहायशी ने इत्थों के वसनीक ने जनाब चौधरी इमरान जमील साहब जो कि बैल गाड़ी एसोसीएशन पंजाब ज़िला टोबा टेक सिंह के प्रेजिडेंट ने जुम्मेदार ने। सो असी इन्हां नाल गलबात करते हैं इन्हां दे शौक के मुतलका कि इन्हां ने शौक कदों किया और किहड़े मराहल का और किस किस तरह का किस स्टेज का शौक किया जी। अस्सलाम वालेकुम जी। वालेकुम सलाम जी। इमरान साहब की हाल है जी? ठीक अल्लाह दा करम जी, शुक्र अल्हम्दुलिल्लाह। होर सब खैर खैरियत है जी? अल्हम्दुलिल्लाह जी, अल्लाह दा करम। इमरान साहब थोड़े बुजुर्गों का की नाम है जी? हाजी मोहम्मद जमील। अच्छा जी, थोड़ी फैमिली है जी, थोड़े बुजुर्ग है जी, ये पार्टीशन तो उधरों इधर आए या इधर के रहने वाले है जी? ये उधरों इधर आए मेरे बुजुर्ग। उधर केड़ा इलाका जिला सी जी? जिला साडा सीगा लुधियाना। अच्छा जी। हाँ जी, तहसील जगरामा सी, पिंड तलवंडी सी। अच्छा जी। हाँ जी। अच्छा उधर तलवंडी पिंड दे तुसीं रहण वाले ते आके इत्थे 517 च बाद होए जां किते पहले होर बाद होए जी? नहीं इत्थे साडे सी मेरे अब्बू हुणां दे नानके 348 ढेरी दे विच। अच्छा जी। वो इत्थे बसेब दे तकड़े बंदे सीगे, नंबरदार भी सीगे। वो ढेरी वाले पहलां दे इत्थों दे सीगे जी? हाँ जी, इत्थे दे सीगे रहायशी इत्थे दे पहले दे। अच्छा जी। ਤੇ ਉਹਨਾਂ ਦੀ ਢੋਹ ਦੇ ਨਾਲ ਅਸੀਂ ਆ ਕੇ ਇੱਥੇ ਬੈਠੇ ਸੀਗੇ। ਇਹ ਸਾਡੇ ਬਜ਼ੁਰਗ ਹੈਗੇ ਆ ਮਾਸ਼ਾਅੱਲਾ, ਅੱਲਾ ਮੀਆਂ ਹਯਾਤੀ ਰੱਖੇ। ਤੇ ਉਹਨਾਂ ਦੀ ਜੰਮਪਾਲ ਉੱਧਰ ਦੀ ਜੰਮ ਸੀਗੀ, ਜਰਮੀਨੇਸ਼ਨ ਉੱਧਰ ਦੀ ਸੀ। ਤੇ ਉਹ 2-3 ਸਾਲ ਦੇ ਜਾਂ 4 ਸਾਲ ਦੇ ਹੋਣਗੇ ਜਦੋਂ ਮਤਲਬ ਆਏ ਆ ਪਾਕਿਸਤਾਨ। यानी थोड़े बुजुर्गों ਨੂੰ ਹਾਲਾਤ ਦਾ ਨਹੀਂ ਪਤਾ, ਬੱਚੇ ਸੀਗੇ ਕੋਈ 3-4 ਸਾਲ ਦੇ? 4 ਸਾਲ ਦੇ ਸੀਗੇ ਤਕਰੀਬਨ। ਕੁਛ ਉਹਨਾਂ ਨੂੰ ਹੈ ਸੀ ਮਾਲੂਮਾਤ ਸੀਗੀ ਹਲਕੀ ਫੁਲਕੀ। ਉਹ ਜਦੋਂ ਆਏ ਆ ਦੱਸਦੇ ਸੀਗੇ ਵੀ ਜਦੋਂ ਅਸੀਂ ਉੱਧਰੋਂ ਆਏ ਆ ਹਿੰਦੁਸਤਾਨੋਂ ਸਾਨੂੰ ਕਿਤੇ ਘਨੇੜੇ ਚੱਕ ਲੈਂਦੇ ਸੀਗੇ ਬਜ਼ੁਰਗ, ਕਿਤੇ ਤੁਰ ਕੇ ਅਸੀਂ ਭੱਜ ਕੇ ਤੁਰੇ ਆਉਂਦੇ ਸੀ ਨਾਲ। ਅੱਛਾ ਜੀ। ਤੇ ਇਸ ਪਿੰਡ ਦੇ ਵਿੱਚ ਆ ਕੇ ਜਦੋਂ ਰਹਿਣ ਲੱਗ ਪਏ ਜੀ ਤੇ ਤੁਹਾਡੇ ਬਜ਼ੁਰਗਾਂ ਨੇ ਜੀ ਪੰਜਾਬ ਸਕਾਫਤ ਦੇ ਕਿਹੜੇ ਕਿਹੜੇ ਸ਼ੌਕ ਕੀਤੇ ਜੀ? ਉਹਨਾਂ ਨੂੰ ਸ਼ੌਕ ਕੋਈ ਨਹੀਂ ਸੀਗੇ ਇੱਦਾਂ ਦੇ। ਉਹਨਾਂ ਨੂੰ ਸ਼ੌਕ ਸੀ ਚੰਗੇ ਢੱਗੇ ਰੱਖਣੇ, ਉਹ ਵਾਹੀ ਕਰਨੀ। ਛੋਟੇ ਜਿਹੇ ਹੁੰਦੇ ਜ਼ਿਮੀਂਦਾਰਾਂ ਕਰਨ ਲੱਗ ਗਏ ਸੀਗੇ। ਇੱਥੇ ਭਾਜੀ ਤੁਹਾਡੇ ਫੈਮਿਲੀ ਦੀ ਜ਼ਮੀਨ ਕਿੰਨੀ ਪਿੰਡ 'ਚ ਜੀ? ਮਾਸ਼ਾਅੱਲਾ ਹੁਣ ਤੇ ਅੱਲਾਹ ਤਾਲਾ ਨੇ ਕਾਫੀ ਦੇਤੀ ਆ। ਪਹਿਲੇ ਸਾਡੇ ਕੋਲੇ ਥੋੜੀ ਸੀਗੀ ਜ਼ਮੀਨ, ਉਹ ਤਕਰੀਬਨ ਸੀਗੇ ਸਾਡੇ ਕੋਲੇ 2 ਖੇਤ। ਅੱਛਾ ਜੀ। ਯਾਨੀ ਕਿ ਮੇਰੇ ਬਜ਼ੁਰਗਾਂ ਦੇ 2 ਖੇਤ ਸੀਗੇ, ਦਾਦੇ ਦੇ ਮੇਰੇ ਦੇ। ਤੇ ਮੁੜ ਕੇ ਉਹਨਾਂ ਨੇ ਖਰੀਦੀ ਆ ਮਿਹਨਤ ਕਰਕੇ, ਸਾਰਾ ਜ਼ਿਮੀਂਦਾਰੇ ਦੇ ਤਹਿਤ ਹੀ ਇਹ ਸਾਰੀ ਖਰੀਦੀ ਆ ਜ਼ਮੀਨ। ਹੁਣ ਮਾਸ਼ਾਅੱਲਾ ਸਾਡੇ ਕੋਲ ਹੈਗੇ 2-2.5 ਮਰਬੇ ਜ਼ਾਤੀ। ਮਾਸ਼ਾਅੱਲਾ। ਹਾਂਜੀ। ਅੱਛਾ ਜੀ, ਇੱਥੇ ਫਿਰ ਬਜ਼ੁਰਗਾਂ ਨੂੰ ਤੁਹਾਡਿਆਂ ਨੂੰ ਸ਼ੌਕ ਸੀਗਾ ਚੰਗੇ ਚੰਗੇ ਜਾਨਵਰ ਕਿੱਲੇ ਦੇ ਬੰਨਣ ਦਾ ਜੀ? ਹਾਂਜੀ, ਉਹ ਮਾਸ਼ਾਅੱਲਾ ਤੁਸੀਂ ਦੇਖੇ ਵੀ ਆ ਸਾਡੇ ਜਾਨਵਰ। ਹਾਂਜੀ। ਅਸੀਂ ਸਾਫ ਸੁਥਰੀ ਮੱਝ ਰੱਖਦੇ ਹਾਂ, ਚੰਗੀ ਸੁਥਰੀ ਮੱਝ, ਤੇ ਬੈਲ ਬਹੁਤ ਤਗੜੇ ਰੱਖਦੇ ਹਾਂ ਕਿਉਂ ਬੈਲਾਂ ਦੇ ਨਾਲ ਹੀ ਅਸੀਂ ਇਹ ਜ਼ਮੀਨ ਖਰੀਦੀ ਹੈ। ਇਹਨਾਂ ਦੀ ਮਿਹਨਤ ਦੇ ਨਾਲ ਅਸੀਂ ਜ਼ਮੀਨ ਹਲ ਵਾਹ ਕੇ ਆਪਦੀ ਜ਼ਮੀਨ ਠੇਕੇ ਵਟਾਈ ਤੇ ਪਹਿਲਾਂ ਲੈ ਕੇ ਹਲ ਵਾਹ ਕੇ ਉਹਨਾਂ ਦੀ ਮਿਹਨਤ ਨਾਲ ਜੋ ਵੀ ਫਸਲ ਉਠਾਈ ਉਹ ਅਸੀਂ 2-2 3-3 ਸਾਲ ਸਾਡੇ ਬਜ਼ੁਰਗ ਫਸਲ ਰੱਖਦੇ ਰਹੇ ਆ। ਉਹ ਇਕੱਠੀ ਜਦੋਂ ਕੋਈ ਜ਼ਮੀਨ ਦਾ ਟੋਟਾ ਮਿਲਣਾ ਸੌਦਾ ਹੋਣਾ ਤੇ ਉਦੋਂ ਮੰਡੀ ਉਹਨਾਂ ਨੂੰ ਸਿੱਟਣੀ ਫਸਲ ਜਿਹੜੀ ਵੀ ਆ। ਕਾਫੀ ਕਿੱਲੇ 5-5 ਕਿੱਲੇ ਕਮਾਦੇ ਪੀੜਦੇ ਰਹੇ ਆ। ਤੇ ਉਹਨਾਂ ਨੇ ਉਹ ਰੱਖਣਾ ਮਿੱਠਾ ਸਾਰਾ। ਉਹ ਜਦੋਂ ਜ਼ਮੀਨ ਦਾ ਕੋਈ ਟੋਟਾ ਲੱਭਣਾ ਉਦੋਂ ਉਹਨਾਂ ਨੇ ਮੰਡੀ ਸਿੱਟਣਾ। ਉਹ ਤੇ ਉਹਦੇ ਨਾਲ ਅੱਲਾ ਦੇ ਹੁਕਮ ਨਾਲ ਅਸੀਂ ਕਾਫੀ ਮਿਹਨਤ ਦੇ ਨਾਲ ਨਾ ਅੱਗੇ ਆਏ ਹਾਂ। ਅੱਛਾ ਜੀ, ਬਜ਼ੁਰਗਾਂ ਨੇ ਮਿਹਨਤ ਵੀ ਕੀਤੀ ਜੀ, ਮਾਲ ਡੰਗਰ ਅੱਛਾ ਰੱਖਿਆ ਜੀ, ਲੇਕਿਨ ਉਹਨਾਂ ਨੇ ਇਸ ਤਰ੍ਹਾਂ ਦਾ ਸ਼ੌਕ ਕੋਈ ਸੁਹਾਗੇ ਦਾ, ਕਿਰਲੇ ਦਾ, ਰੇੜੇ ਦਾ ਨਹੀਂ ਕੀਤਾ ਜੀ? ਨਹੀਂ ਜੀ, ਸਾਡੇ ਬਜ਼ੁਰਗਾਂ ਨੂੰ ਸ਼ੌਕ ਨਹੀਂ ਸੀ। ਮੇਰੇ ਚਾਚੇ ਨੂੰ ਸ਼ੌਕ ਸੀਗਾ ਸੁਹਾਗੇ ਦਾ, ਵੱਡੇ ਭਾਈ ਨੂੰ ਸ਼ੌਕ ਸੀਗਾ। ਤੁਹਾਡੇ ਚਾਚਾ ਜੀ ਦਾ, ਵੱਡੇ ਭਾਈ ਦਾ ਜੀ? ਮੁਹੰਮਦ ਰਫੀਕ ਮੇਰੇ ਚਾਚੂ ਦਾ ਨਾਂ ਸੀ। ਮੁਹੰਮਦ ਸ਼ਫੀਕ ਰਾਂਝਾ ਕਹਿੰਦੇ ਆ ਉਹਨੂੰ। ਮੇਰੇ ਤੋਂ 2 ਥਾਂ ਬੜੇ ਆ ਉਹ। ਉਹਨਾਂ ਨੂੰ ਸ਼ੌਕ ਸੀਗਾ ਸੁਹਾਗਿਆਂ ਸੁੱਗਿਆਂ ਦਾ। ਅੱਛਾ ਜੀ। ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀਗਾ, ਉਦੋਂ ਉਹਨਾਂ ਨੇ ਬੈਲ ਇੱਦਾਂ ਹੀ ਬੈਲ ਲੈ ਲਏ ਸੀ ਛੋਟਾ ਜਿਹਾ, ਤੇ ਬਲਕਿ ਘਰ ਦਾ ਹੀ ਸੀਗਾ। ਉਹ ਅੱਛਾ ਨਿਕਲਿਆ, ਉਹ ਸੁਹਾਗੇ ਭਜਾਉਣ ਲੱਗ ਗਏ, ਉਹਨੇ ਨਾਂ ਕੱਢ ਦਿੱਤਾ। ਉਸ ਦੌਰ ਦੇ ਵਿੱਚ ਮੈਂ ਨਿੱਕਾ ਜਿਹਾ ਸੀ ਜਦੋਂ ਸਾਡਾ ਬੈਲ ਲਾੜਾ ਪੰਜਾਬ, ਸ਼ੇਰੇ ਪੰਜਾਬ ਨੂੰ ਜਿੱਤਿਆ ਸਾਡੇ ਬੈਲ ਨੇ। ਉਹਨਾਂ ਦਾ ਇੱਕ ਪਾਕਿਸਤਾਨ ਦੇ ਵਿੱਚ ਨਾਂ ਸੀਗਾ, ਤੇ ਉਹਨਾਂ ਬੈਲਾਂ ਨੂੰ ਸਾਡੇ ਬੈਲਾਂ ਨੇ ਵਿਨ ਕੀਤਾ। ਸਾਡੇ ਆਪਣਾ ਇੱਕ ਬੈਲ ਸੀ, ਇੱਕ ਮੇਰੇ ਰਿਸ਼ਤੇਦਾਰਾਂ ਦਾ ਬੈਲ ਸੀ, ਇੱਕ 290 ਚੱਕ ਦੇ ਵਿੱਚੋਂ ਉਹਨਾਂ ਦਾ ਸੀ ਲਤੀਫ ਜੱਟ, ਉਹਨਾਂ ਦਾ ਇੱਕ ਬੈਲ ਸੀਗਾ। ਇੱਕ 35 ਚੋਂ ਬੈਲ ਹੁੰਦਾ ਸੀਗਾ। ਤੇ ਇਹ ਬੈਲ ਸਾਡੇ ਇਕੱਠੇ ਭੱਜਦੇ ਹੁੰਦੇ ਸੀ, 4 ਸੁਹਾਗੇ ਤੇ ਚਵਲਦਾ ਹੁੰਦਾ ਸੀ। ਉਹ 4 ਬੈਲ ਉਹਦੇ ਵਿੱਚ ਜੁਬਦੇ ਸੀਗੇ। ਤੇ ਅੱਲਾ ਦੇ ਹੁਕਮ ਨਾਲ ਅਸੀਂ ਬਹੁਤ ਸਾਰੇ ਕੱਪ ਜਿੱਤੇ ਆ ਸੁਹਾਗੇ ਦੇ। ਤੇ ਇਸ ਤੋਂ ਬਾਅਦ ਜੀ ਫਿਰ ਰੇਹੜੀ ਵਾਲ ਨੂੰ ਕਿਸ ਤਰ੍ਹਾਂ, ਰੇਹੜੀ ਵਾਲ ਨੂੰ ਸ਼ੌਕ ਤੁਹਾਡਾ ਕਿਸ ਤਰ੍ਹਾਂ ਆਇਆ ਜੀ? ਕਿਹਦੇ ਵੱਲ ਦੇਖ ਕੇ ਆਇਆ ਜੀ? ਉਹੀ ਬੈਲ ਜਿਹੜਾ ਅਸੀਂ ਸੁਹਾਗੇ ਤੇ ਵਿੰਨ ਸਾਡਾ ਹੁੰਦਾ ਰਿਹਾ, ਉਹਨੂੰ ਅਸੀਂ ਰੇੜੇ ਤੇ ਜੁਪਿਆ।
ਉਦੋਂ ਬੈਲ ਭਜਦੇ ਹੁੰਦੇ ਸੀਗੇ। ਸਾਡੇ ਪਿੰਡ ਦੇ ਵਿੱਚ ਵੀ ਸ਼ੌਕ ਸੀਗਾ ਉਦੋਂ। ਮੇਰੇ ਚਾਚੇ ਦੇ ਸਸਰਾਲ ਵਾਲੇ ਵੀ ਭਜਾਉਂਦੇ ਸੀ, ਉਹਨਾਂ ਨੂੰ ਵੀ ਸ਼ੌਕ ਸੀਗਾ। ਹੋਰ ਵੀ ਪਿੰਡ ਦੇ 2-3 ਘਰ ਸੀਗੇ ਤੇ ਉਹਨਾਂ ਨੂੰ ਸ਼ੌਕ ਸੀ। ਅਸੀਂ ਉਹ ਫਿਰ ਭਜਾਇਆ ਬੈਲ। ਤੁਹਾਡੇ ਸਸਰਾਲ ਵੀ ਪਿੰਡ 'ਚ ਹੀ ਹੈ ਜੀ? ਮੇਰੇ ਚਾਚੂ ਦੇ ਸਸਰਾਲ ਪਿੰਡ ਦੇ ਵਿੱਚ ਹੀ ਹੈ। ਹਾਂਜੀ। ਤੇ ਉਹ ਅਸੀਂ ਬੈਲ ਫਿਰ ਰੇੜੇ 'ਚ ਭਜਾਇਆ। ਮਾਸ਼ਾਅੱਲਾ ਉਹਨੇ ਰੇੜੇ 'ਚ ਜੂਨੀਅਰ ਕੌਂਸਲ ਲੈਵਲ ਤੇ ਦੌੜ ਜਿੱਤ ਲਈ ਸੀਗੀ। ਰੇੜੇ 'ਚ ਜੀ ਪਹਿਲੀ ਵਾਰੀ ਤੁਸੀਂ ਕਿਹੜੇ ਮੈਦਾਨ 'ਚ ਭਜਾਇਆ ਜੀ? ਕਿੱਥੇ ਭਜਾਇਆ ਜੀ? ਸਾਡੇ ਇੱਥੇ 20 ਲਾਈਨ ਹੁੰਦੀ ਸੀਗੀ। 20 ਲਾਈਨ ਦੇ ਵਿੱਚ ਲੀਕਾਂ ਬਣਾਈਆਂ ਹੋਈਆਂ ਸੀ 6-7। ਅੱਛਾ ਜੀ। ਤੇ ਉੱਥੇ ਭਜਾਉਂਦੇ ਰਹੇ ਆ। ਉੱਥੇ ਜੂਨੀਅਰ ਕੌਂਸਲ ਲੈਵਲ ਤੇ ਦੌੜਾਂ ਹੁੰਦੀਆਂ ਰਹੀਆਂ। ਤੇ ਉਦੋਂ ਇਮਰਾਨ ਭਾਈ ਕਿੰਨੇ ਖੇਤ ਦੀ ਦੌੜ ਹੋਈ ਸੀ ਜੀ? ਉਹ ਤਕਰੀਬਨ ਗਾਲਬਨ 8-8.5 ਖੇਤ ਦੀ ਦੌੜ ਸੀ। ਅੱਛਾ ਤੇ ਉਦੋਂ 9 ਖੇਤ ਦੀ ਵੀ ਭੱਜੀਆਂ ਵਾ, ਜਾਣੀ ਕਿ ਜਿਹੜੀ ਦੌੜ ਦੇ ਵਿੱਚ ਵਿਨ ਹੋਏ ਸੀ ਉਹ ਮੇਰਾ 8.5 ਖੇਤ ਦੀ ਦੌੜ ਸੀ। ਤੇ ਉਦੋਂ ਭਜਾਏ ਤੁਹਾਡੇ ਆਪਣੇ ਕਿਸੇ ਘਰ ਦੇ ਜੀ ਨੇ ਸੀ ਜਾਂ ਕੋਈ ਸਵਾਰ ਨੇ ਭਜਾਏ ਸੀ ਜੀ? ਉਹ ਸਾਡੇ ਸਵਾਰ ਨਹੀਂ ਭਜਾਏ ਸੀ, ਉਹ ਬਲਕਿ ਸਾਡੇ ਘਰ ਦੇ ਜੀ ਤਰ੍ਹਾਂ ਹੀ ਆ। ਉਹ ਹੁਣ ਵੀ ਮੇਰੇ ਨਾਲ ਆ। ਤਕਰੀਬਨ ਉਹਨੂੰ ਹੋ ਗਏ 20 ਕੁ ਸਾਲ ਉਹ ਸਾਡੇ ਨਾਲ ਹੁਣ ਵੀ ਡਰਾਈਵਰੀ ਕਰਦੇ ਆ ਟਰੈਕਟਰ 'ਤੇ। ਉਹ ਫੈਕਟਰੀ ਸਾਡੀ ਲਾਈ ਹੈ ਪੈਪਾਂ ਵਾਲੀ, ਉੱਥੇ ਉਹ ਡਰਾਈਵਰ ਹੁੰਦੇ ਨੇ। ਉਹਨਾਂ ਨੇ ਬੈਲ ਭਜਾਏ ਆ। ਕੀ ਨਾਮ ਉਹਨਾਂ ਦਾ ਜੀ? ਉਹਨਾਂ ਦਾ ਮੁਹੰਮਦ ਸਲੀਮ 291 ਗਾਹਬੇ ਦੇ ਰਹਿਣੇ ਵਾਲੇ, ਲੋਰੀਆਂ ਵਾਲੇ ਦੇ ਰਹਿਣੇ ਵਾਲੇ ਆ। ਅੱਛਾ ਜੀ। ਤੇ ਉਹ ਮਾਸ਼ਾਅੱਲਾ ਹੁਣ ਵੀ ਸਾਡੇ ਨਾਲ ਹੀ ਆ, ਕਾਫੀ ਦੇਰ ਤੋਂ ਨਾਲ ਆ। ਮੈਂ ਉਦੋਂ ਪੜ੍ਹਦਾ ਹੁੰਦਾ ਸੀ, ਉਦੋਂ ਤਾਂ ਮੈਂ ਉਹਨਾਂ ਨੂੰ ਰੱਖਿਆ ਸੀ ਆਪਣੇ ਨਾਲ ਤੇ ਮਾਸ਼ਾਅੱਲਾ ਹਜੇ ਵੀ ਉਹ ਨਾਲ ਹੀ ਹੈਗੇ ਆ। ਤੇ ਅਲਹਮਦੁਲਿਲਾ ਉਹ ਹੁਣ ਵੀ ਆਉਂਦੇ ਆ ਨਾਲ। ਕੰਮ ਜੇ ਮੁਰੱਬੇ ਦਾ ਹੋਵੇ ਕਰਾਉਂਦੇ ਆ ਜਾਂਦੇ ਹੁੰਦੇ ਆ। ਉੱਦਾਂ ਸਾਡੇ ਨਾਲ ਫੈਕਟਰੀ ਦੇ ਵਿੱਚ ਉਹ ਕੰਮ ਕਰਦੇ ਆ, ਉੱਥੇ ਉਹ ਡਰਾਈਵਰੀ ਕਰਦੇ ਆ। ਅੱਛਾ ਜੀ। ਹਾਂਜੀ। ਤੇ ਉਸ ਤੋਂ ਬਾਅਦ ਜੀ ਜਿਹੜੇ ਉਹ ਬੈਲ ਸੀ ਤੁਹਾਡੇ ਸੁਹਾਗੇ ਦੇ ਭਜਾਏ ਤੁਸੀਂ ਜੂਨੀਅਰ ਕੌਂਸਲ ਲੈਵਲ ਤੇ ਭਜਾਏ, ਉਹ ਤੁਹਾਡੇ ਕੋਲ ਸੁਹਾਗੇ ਤੋਂ ਰੇੜੇ ਵਾਲੋਂ ਤੁਸੀਂ ਲੈ ਕੇ ਆਏ, ਕਿੰਨਾ ਕੁ ਟਾਈਮ ਭੱਜੇ ਜੀ ਇੱਧਰ ਆ ਕੇ? ਉਹ ਥੋੜੀ ਦੇਰ ਹੀ ਭੱਜੇ ਆ। ਉਸ ਜ਼ਿਆਦਾ ਟਾਈਮ ਤੇ ਸੁਹਾਗਿਆਂ 'ਚ ਗੁਜ਼ਾਰ ਦਿੱਤਾ ਸੀ ਉਹਨਾਂ ਨੇ। ਯਾਨੀ ਉਮਰ ਢਲ ਗਈ ਸੀ? ਹਾਂਜੀ, ਉਮਰ ਢਲ ਗਈ ਸੀਗੀ। ਤੇ ਬਾਕੀ ਜਿਹੜੇ ਬੈਲ ਉਹਦਾ ਭਾਈ ਅਸੀਂ ਫਿਰ ਗੱਡੀ ਦੇ ਵਿੱਚ ਪਾਇਆ, ਉਹਨੇ ਨਹੀਂ ਉਹ ਰਿਜ਼ਲਟ ਦਿੱਤੇ। ਅੱਛਾ ਜੀ। ਫਿਰ ਸਾਨੂੰ ਸ਼ੌਕ ਰੇੜਿਆਂ ਦਾ ਪੈ ਗਿਆ। ਹਾਂਜੀ। ਅਸੀਂ ਇੱਥੇ ਸਾਡੇ ਪਿੰਡ ਹੇੜ ਆਈ ਬੱਚੇ ਧੰਨੀ ਦੇ, ਹਾਂਜੀ, ਵੇਚਣ ਆਉਂਦੇ ਹੁੰਦੇ ਸੀਗੇ। ਵੇਚਣ ਆਉਂਦੇ ਹੁੰਦੇ ਸੀ। ਤੇ ਉਹਦੇ ਵਿੱਚੋਂ ਅਸੀਂ ਸੋਹਣੇ ਦੇਖ ਕੇ ਬੱਚੇ ਖਰੀਦੇ, ਉਹ ਖਰੀਦ ਕੇ ਅਸੀਂ ਤਿਆਰ ਕੀਤੇ। ਮਾਸ਼ਾਅੱਲਾ ਉਹਨਾਂ ਨੇ ਸਾਡਾ ਸ਼ੌਕ ਪੂਰਾ ਕੀਤਾ ਤੇ ਮਜ਼ੀਦ ਫਿਰ ਸ਼ੌਕ ਵੱਧਦਾ ਗਿਆ। ਅੱਛਾ, ਜਿਹੜੇ ਜੀ ਤੁਸੀਂ ਉਹ ਰੇਹੜ ਦੇ ਕੋਲੋਂ ਖਰੀਦੇ ਜੀ ਬੈਲ, ਤੇ ਉਹ ਦੋਵੇਂ ਜੋਗ ਤੁਸੀਂ ਘਰ ਦੀ ਪੂਰੀ ਜੋੜੀ ਜੀ ਜਾਂ ਇੱਕ ਬੈਲ ਨਿਕਲਿਆ ਨਾਮਵਰ ਜੀ ਉਹਨਾਂ ਚੋਂ? ਨਹੀਂ, ਉਹ ਦੋਵੇਂ ਅਸੀਂ ਘਰ ਦੇ ਜੋੜੇ ਸੀਗੇ। ਤੇ ਅਸੀਂ ਮੈਦਾਨਾਂ 'ਚ ਮੈਦਾਨ ਉਦੋਂ ਜਿੱਥੇ ਨਵਾਂ ਢੋਲਣ ਬਣਿਆ ਹੋਇਆ, ਹਾਂਜੀ, ਇੱਥੇ ਇੱਕ ਮੈਦਾਨ ਹੁੰਦਾ ਸੀ, ਉਹਦੇ ਵਿੱਚ ਅਸੀਂ ਭਜਾਏ ਸੀਗੇ। ਉਹ ਉੱਥੋਂ ਸਾਡੇ ਬੈਲ ਉਹ ਜਿੱਤ ਗਏ ਸੀਗੇ। ਫਿਰ ਜਿੱਤਦੇ ਰਹੇ ਜੀ ਜਾਂ ਉਹੀ ਜਿੱਤੇ ਜੀ? ਨਹੀਂ, ਉਹ 2 ਵਾਰੀ ਜਿੱਤੇ ਆ। ਮੁੜ ਕੇ ਅਸੀਂ ਉਹ ਵੇਚ ਦਿੱਤੇ ਸੀ ਬੈਲ। ਉਹ ਸਾਡੀ ਮਤਲਬ ਕਿ ਨਹੀਂ ਸੀ ਪੂਰੀ ਕਰਦੇ ਜਿਵੇਂ ਸਾਨੂੰ ਸ਼ੌਕ ਸੀਗਾ। ਤੇ ਉਹ ਤੋਂ ਸਾਡਾ ਸ਼ੌਕ ਗਾਂ ਦੀ ਗਾਂ ਟੁਰਿਆ ਆ। ਤੇ ਮਾਸ਼ਾਅੱਲਾ ਹੁਣ ਅਸੀਂ ਬੈਲ ਰੱਖੇ ਹੋਏ ਆ। ਫਿਰ ਉਹਨਾਂ ਤੋਂ ਬਾਅਦ ਕੋਈ ਨਾਮਵਰ ਬੈਲ ਹੋਇਆ ਜੀ? ਹਾਂਜੀ, ਉਸ ਤੋਂ ਬਾਅਦ ਮੈਂ ਬੈਲ ਲਿਆ ਸੀਗਾ ਆਪਣੇ ਸੇਠ ਵਾਲਿਓਂ, ਰਾਣੇ ਸਾਹਿਬ ਦੇ ਉਹ ਭਤੀਜੇ ਕੋਲੋਂ ਬੈਲ ਲਿਆ ਸੀਗਾ। ਅੱਛਾ ਜੀ। ਤੇ ਉਹਨੇ ਵੀ 2 ਦੌੜਾਂ ਵਿਨ ਕੀਤੀਆਂ ਵਾ ਮਾਸ਼ਾਅੱਲਾ। ਤੇ ਉਹ ਮੁੜ ਕੇ ਉਹ ਬੈਲ ਅਸੀਂ ਮੇਰੇ ਦੋਸਤ ਆ ਉਹਦੇ ਕਿੱਲੇ ਤੇ ਖੜਾ ਕਰ ਦਿੱਤਾ ਸੀਗਾ। ਉਹ ਸਾਂਭਦੇ ਸੂੰਭਦੇ ਸੀਗੇ। ਤੇ ਉਹ ਦੁਬਾਰਾ ਉਹਨਾਂ ਨੇ ਐਡਾ ਨਹੀਂ ਰਿਜ਼ਲਟ ਦਿੱਤਾ। ਉਹਨੇ ਵੀ ਉਹ 2-3 ਦੌੜਾਂ ਅਸੀਂ ਮਾਸ਼ਾਅੱਲਾ ਵਿਨ ਕੀਤੀਆਂ ਵਾ। ਇੱਕ ਆਲ ਓਪਨ ਵਿਨ ਕੀਤੀ ਆ ਆਪਣੇ ਉੱਥੋਂ ਜਿਹੜਾ ਗਰਾਊਂਡ ਹੈਗਾ ਵਾ ਭਿੰਡੀਆਂ ਵਾਲਾ। ਅੱਛਾ ਜੀ। ਕੈਰੋਂ ਦੇ ਕੋਲੇ ਆ, ਉੱਥੋਂ ਵਿਨ ਕੀਤੀ ਹੈ ਦੌੜ। ਇੱਕ ਦੌੜ ਅਸੀਂ ਇੱਥੋਂ ਵਿਨ ਕੀਤੀ ਆ। ਇੱਕ ਅਸੀਂ ਦੌੜ ਆਪ ਕਰਵਾਈ ਸੀਗੀ, ਉਹ 2-3 ਜੂਨੀਅਰ ਕੌਂਸਲਾਂ ਦੀ। ਉਹਦੇ ਵਿੱਚ ਉਹਨੇ ਵਿਨ ਕੀਤੀ ਆ ਬੈਲ ਨੇ। ਉਸਨੇ ਉਦੋਂ ਮੇਰੇ ਕੋਲ ਬੈਲ 3 ਸੀਗੇ। ਉਦੋਂ ਪਹਿਲਾ ਨੰਬਰ, ਦੂਸਰਾ ਨੰਬਰ, ਤੀਸਰਾ ਨੰਬਰ, 3 ਨੰਬਰ ਮੇਰੇ ਬੈਲਾਂ ਨੇ। ਤੁਹਾਡੇ ਘਰ ਦੇ ਸੀ? ਘਰ ਦੇ ਬੈਲ ਸੀਗੇ, ਖਰੀਦੇ ਸੀਗੇ 2। ਇੱਕ ਘਰ ਦਾ ਹੀ ਸੀਗਾ। ਉਹਨਾਂ ਨੇ ਉਹ ਦੌੜ ਜਿੱਤੀ। ਤਕਰੀਬਨ ਸਾਰੀ ਦੌੜ ਉਹਨਾਂ ਨੇ ਜਿੱਤ ਲਈ ਸੀ, ਪਹਿਲਾ, ਦੂਆ, ਤੀਆ, 3 ਨੰਬਰ ਉਹਨਾਂ ਨੇ ਚੱਕੇ ਸੀਗੇ। ਅੱਛਾ ਜੀ। ਇੱਥੋਂ ਤੱਕ ਨਾ ਪਹਿਲੇ ਸੁਹਾਗੇ ਵਾਲਾ ਬੈਲ, ਹੇੜ ਵਾਲਾ ਬੈਲ, ਫਿਰ ਰਾਣੇ ਸ਼ਰੀਫ ਦੇ ਭਤੀਜੇ ਵਾਲਾ ਬੈਲ ਜੀ। ਇਹ ਤਕਰੀਬਨ ਰਾਣੇ ਸ਼ਰੀਫ ਦੇ ਭਤੀਜੇ ਕੋਲ ਜਿਹੜਾ ਤੁਸੀਂ ਬੈਲ ਲਿਆ ਜੀ, ਇਹਨੇ ਕੋਲ ਦੌੜਾਂ ਜ਼ਿਆਦਾ ਜਿੱਤੀਆਂ ਜੀ? ਇਸ ਤੋਂ ਪਹਿਲੇ ਕੋਈ 1-2 ਦੌੜਾਂ ਜਿੱਤੀਆਂ ਜੀ ਉਹਨਾਂ ਨੇ। ਫਿਰ ਇਸ ਤੋਂ ਬਾਅਦ ਜੀ ਕਿਸ ਤਰ੍ਹਾਂ ਸ਼ੌਕ ਤੁਹਾਡਾ ਅੱਗੇ ਰਿਹਾ ਜੀ? ਅੱਗੇ ਫਿਰ ਮੈਂ ਬੈਲ ਇੱਕ ਖਰੀਦ ਲਿਆ 338 ਦੇ ਵਿੱਚੋਂ ਢੋਲਣ 'ਚ 337। ਅੱਛਾ ਜੀ। 38 ਦੇ ਵਿੱਚੋਂ। ਅੱਛਾ ਜੀ। ਬੂਲ ਚਾਚਾ ਬੂਲ ਫੌਤ ਹੋ ਗਿਆ, ਉਹਨਾਂ ਕੋਲੋਂ ਖਰੀਦਿਆ ਸੀ ਬੈਲ। ਉਹ ਤਕਰੀਬਨ 2.5 ਲੱਖ ਦਾ, 2-2.5 ਲੱਖ ਦੇ ਰੌਂਡ ਪਾਉਂਡ ਇੱਥੇ ਖਰੀਦਿਆ। ਕਿਦੋਂ ਦੀ ਗੱਲ ਆ ਭਾਜੀ ਇਹ ਤਕਰੀਬਨ ਹੋ ਗਏ ਇਹਨੂੰ 10 ਸਾਲ ਹੋ ਗਏ ਆ, 8-10 ਸਾਲ। ਜਦੋਂ ਤੁਸੀਂ ਲਿਆ ਸੀ ਭੱਜਦਾ ਸੀ ਜੀ ਉਹ? ਹਾਂਜੀ, ਭੱਜਦਾ ਸੀਗਾ। ਕਿੱਦਾਂ ਸੀ ਜੀ? ਮੂੰਹ ਉਹ ਛਿੱਗਾ ਸੀਗਾ। ਕੰਨੀ ਕਿਹੜੀ ਦਾ ਸੀ ਜੀ? ਉਹ ਉੱਪਰ ਭੱਜਦਾ ਸੀਗਾ।
ਅੱਛਾ ਜੀ। ਮੁੜ ਕੇ ਉਹ ਥੱਲੇ ਅਸੀਂ ਕੀਤਾ ਆ। ਫਿਰ ਚਾਚੇ ਬੂਲ ਵਾਲਾ ਜਿਹੜਾ ਬੈਲ ਤੁਹਾਡੇ ਕੋਲ ਜੀ ਕੀ ਪ੍ਰੋਗਰੈਸ ਦਿੱਤੀ ਉਹਨੇ ਆ ਕੇ ਜੀ? ਉਹਨੇ ਸਾਡੇ ਕੋਲੇ 2-3 ਦੌੜਾਂ ਭੱਜੀਆਂ ਵਾ, ਜਾਣੀ ਕਿ ਦੌੜ ਬਿਨ ਨਹੀਂ ਕੀਤੀ ਉਹਨੇ। ਉਹਨੂੰ ਇੱਕ ਮਸਲਾ ਸੀਗਾ, ਉਹ ਲੀਹ ਕੱਟਦਾ ਸੀਗਾ, ਉਹ ਡਰਾਇਆ ਹੋਇਆ ਸੀ ਪਹਿਲੇ ਕਿਤੇ, ਅੱਛਾ ਉਹ ਸਾਨੂੰ ਨਹੀਂ ਸੀ ਇਹਦੇ ਬਾਰੇ 'ਚ ਮਾਲੂਮਾਤ। ਤੇ ਦੌੜ ਉਹਦੇ ਕੋਲ ਬਹੁਤ ਸੀਗੀ ਮਾਸ਼ਾਅੱਲਾ, ਉਹਨੇ ਦੌੜਾਂ ਵਿਨ ਕੀਤੀਆਂ ਸੀ, ਆਲ ਓਪਨ ਦੌੜਾਂ ਕਾਫੀ ਵਿਨ ਕੀਤੀਆਂ ਸੀ, ਖੀਰੇ ਦੋਂਦੇ ਨੇ ਵੀ ਕਾਫੀ ਦੌੜਾਂ ਉਹਨੇ ਵਿਨ ਕੀਤੀਆਂ ਸੀਗੀਆਂ। ਇਸੇ ਲਈ ਤੁਸੀਂ 2.5 ਲੱਖ ਭਰਿਆ ਨਾ ਜੀ? ਹਾਂਜੀ, ਉਹਦਾ ਅਸੀਂ 2.5 ਲੱਖ ਭਰਿਆ ਸੀਗਾ। ਤੇ ਲੇਕਿਨ ਉਹ ਸਾਡਾ ਸ਼ੌਕ ਨਹੀਂ ਉਹਨੇ ਪੂਰਾ ਕੀਤਾ, ਉਹਨੂੰ ਫਿਰ ਅਸੀਂ ਵੇਚ ਦਿੱਤਾ। ਤੇ ਉਸ ਤੋਂ ਬਾਅਦ ਅਸੀਂ ਬੈਲ ਹੋਰ ਲਏ ਆ, ਉਹ ਛੋਟੇ ਲੈ ਕੇ ਪਾਲੇ ਆ। ਉਹ ਮਾਸ਼ਾਅੱਲਾ ਉਹਨਾਂ ਨੇ ਸਾਡਾ ਸ਼ੌਕ ਕਾਫੀ ਪੂਰਾ ਕੀਤਾ। ਉਹਨਾਂ ਨੇ ਕਿਸ ਹੱਦ ਤੱਕ ਸ਼ੌਕ ਪੂਰਾ ਕੀਤਾ ਜੀ? ਜ਼ਿਲ੍ਹੇ ਲੈਵਲ ਤੇ ਅਸੀਂ ਉਹ ਦੌੜ ਤਕਰੀਬਨ ਛੱਡੀ ਕੋਈ ਨਹੀਂ ਸੀਗੀ, ਖੀਰੇ ਦੋਂਦੇ ਦੀ ਚੱਕਦੇ ਰਹੇ ਕਾਫੀ? ਹਾਂਜੀ, ਉਹ ਮਾਸ਼ਾਅੱਲਾ ਜਦੋਂ ਸ਼ਹਿਜ਼ਾਦੇ ਹੁਣੀ ਭੱਜਦੇ ਰਹੇ ਆ, ਉਸ ਦੌਰ ਦੀ ਗੱਲ, ਖੀਰਾ ਦੋਂਦਾ ਜੋ ਸ਼ਹਿਜ਼ਾਦਾ ਬੈਲ ਭੱਜਦਾ ਸੀ, ਉਹਦਾ ਨਾਂ ਸੀਗਾ ਛੇਦਲ ਬੈਲ, ਇੱਕ ਦਾ ਨਾਂ ਇੱਕ ਟੁੱਠੀ ਬੈਲ ਸੀਗਾ, ਸੁੰਦਰ ਉਹਦਾ ਨਾਂ ਸੀ, ਟੁੱਠੀ ਅਸੀਂ ਕਹਿੰਦੇ ਸੀ। ਇਹਨਾਂ ਨੇ ਤਕਰੀਬਨ ਖੀਰੇ ਦੋਂਦੇ ਦੀਆਂ ਦੌੜਾਂ ਕੋਈ ਨਹੀਂ ਦਿੱਤੀਆਂ ਕਿਸੇ ਨੂੰ, ਇੱਕ ਦੌੜ ਹਰੇ ਸੀਗੇ, ਬਾਕੀ ਤਕਰੀਬਨ ਜਿੰਨੀਆਂ ਦੌੜਾਂ ਹੋਈਆਂ ਵਾ ਉਹ 2 ਸਾਲ ਦੇ ਦਰਮਿਆਨ ਉਹ ਮਾਸ਼ਾਅੱਲਾ ਅਸੀਂ ਵਿਨ ਕੀਤੀਆਂ ਵਾ। ਤੇ ਫਿਰ ਚੌਗੇ ਜਵਾਨ ਦੇ ਭਾਈ ਜਾ ਕੇ ਕੀ ਕੰਡੀਸ਼ਨ ਰਹੀ ਜੀ? ਚੌਗੇ ਜਵਾਨ 'ਚ ਬੋਲਦ ਜਿਹੜਾ ਸਾਡਾ ਸੀਗਾ ਬੈਲ ਛੇਦਲ ਬੈਲ, ਉਹ ਬਿਮਾਰ ਹੋ ਗਿਆ ਸੀਗਾ, ਮੇਰੇ ਦੋਸਤਾਂ ਦਾ ਸੀਗਾ ਬੇਰੀਆਂ ਵਾਲੇ 'ਚੋਂ, ਉਹ ਸਾਡਾ ਉਹਨਾਂ ਦਾ ਕੋਈ ਵੰਡਿਆ ਨਹੀਂ ਹੋਇਆ, ਉਹ ਇੱਕੋ ਕੋਸ਼ੀਆਂ ਸੀ। ਤੇ ਦੂਸਰਾ ਬੈਲ ਜਿਹੜਾ ਵਾ ਉਹ ਵੀ ਬਿਮਾਰ ਹੋ ਗਿਆ ਸੀ, ਉਹਦੇ ਨਾਲ ਫਿਰ ਅਸੀਂ ਉਹ ਛੇਦਲ ਬੈਲ ਹੈਗਾ ਵਾ ਹੁਣ ਤਿਆਰ ਵਾ, ਪੂਰੀ ਤਿਆਰੀ 'ਚ ਆ। ਸੁੰਦਰ ਬੈਲ ਅਸੀਂ ਵੇਚ ਦਿੱਤਾ ਸੀ, ਉਹਦੇ ਮਿਹਦੇ ਨੂੰ ਫਿਫਰਿਆਂ ਨੂੰ ਮਸਲਾ ਬਣ ਗਿਆ ਸੀਗਾ, ਉਹ ਵੇਚ ਦਿੱਤਾ ਸੀ। ਅੱਛਾ, ਤੇ ਇਹ ਜਿੰਨਾ ਪੀਰੀਅਡ ਸਾਰੇ ਭਜਾਏ ਜੀ ਸਲੀਮ ਸਾਹਿਬ ਨਹੀਂ ਭਜਾਏ ਜੀ? ਨਹੀਂ ਜੀ, ਇਹ ਬੈਲ ਸਾਡੇ ਅਸਲਮ ਹੱਕਦਾਰ ਆ, ਅਸਲਮ ਸਵਾਰ ਜਾਹਦ ਨੇ ਵੀ ਹੱਕੇ ਆ, ਜ਼ਿਆਦਾ ਜਾਹਦ ਨੇ ਭਜਾਏ ਆ। 46 ਵਾਲੇ ਜੀ? 46 ਵਾਲੇ ਜਾਹਦ ਨੇ, ਉਹਨੇ ਭਜਾਏ ਆ ਛੇਦਲ ਬੈਲ ਤੇ ਸੁੰਦਰ ਬੈਲ, ਇਹ ਜਾਹਦ ਸਵਾਰ ਨੇ ਜ਼ਿਆਦਾ ਭਜਾਏ ਆ। ਬਾਕੀ ਅਸਲਮ ਨੇ, ਅਸੀਂ ਸਵਾਰ ਦੀ ਕੋਈ ਡਿਮਾਂਡ ਨਹੀਂ ਸੀ, ਜਿਹਨੇ ਕੋਈ ਮੰਗ ਲਿਆ ਬੈਲ ਉਹਨੂੰ ਅਸੀਂ ਦੇ ਦੇਈਦਾ ਸੀ, ਉਹ ਜਿਹੜੇ ਮਰਜ਼ੀ ਸਵਾਰ ਤੋਂ ਭਜਾਵੇ, ਕੋਈ ਅਸੀਂ ਪੱਕਾ ਨਹੀਂ ਸਵਾਰ ਰੱਖਿਆ ਸੀ। ਅੱਛਾ ਭਾਜੀ, ਸੁੰਦਰ ਸ਼ੇਰਦੇਲ ਵਾਲੀ ਜੋਗ ਤੋਂ ਬਾਅਦ ਫਿਰ ਤੁਹਾਡੇ ਕੋਲ ਕਿਹੜੇ ਨਾਮਵਰ ਬੈਲ ਹੋਏ ਜੀ? ਉਹਨਾਂ ਬੈਲਾਂ ਤੋਂ ਬਾਅਦ ਹੁਣ ਬੈਲ ਸਾਡੇ ਤਿਆਰ ਹੋਏ ਆ। ਅੱਛਾ, ਉਹਨਾਂ ਬੈਲਾਂ ਤੋਂ ਬਾਅਦ ਫਿਰ ਗੈਪ ਰਿਹਾ ਜੀ ਤੁਹਾਡਾ? ਨਹੀਂ, ਉਸ ਤੋਂ ਬਾਅਦ ਮੇਰੇ ਕੋਲ ਸੀਗਾ ਚੀਨਾ ਬੈਲ, ਉਹ 337 ਢੋਲਣ ਦੇ ਵਿੱਚ ਹਨੀਫੀ ਨੂੰ ਦਿੱਤਾ ਸੀ, ਹਨੀਫ ਜੱਟ, ਉਹਨੂੰ ਬੈਲ ਮੈਂ ਆਪਣਾ ਦਿੱਤਾ ਆਇਆ ਸੀਗਾ। ਤੇ ਉਹ ਮਾਸ਼ਾਅੱਲਾ ਉਹਨੇ ਵੀ ਦੌੜਾਂ ਵਿਨ ਕੀਤੀਆਂ ਵਾ, ਦੂਸਰੇ ਨੰਬਰ ਦਾ ਤੀਸਰੇ ਨੰਬਰ ਦੇ ਕੱਪ ਚੱਕੇ ਆ। ਦੋਂਦਿਆਂ ਵਾਲੀ ਦੌੜ ਵੀ ਉਹਨੇ ਵਿਨ ਕੀਤੀ ਆ, 2 ਦੌੜਾਂ ਵਿਨ ਕੀਤੀਆਂ ਉਹਨੇ। ਤੇ ਲਾਖੇ ਬੇਰੀਆਂ ਵਾਲੇ ਦੇ ਨਾਲ ਦੋਵੇਂ ਦੌੜਾਂ, ਇੱਕ ਪਹਿਲੇ ਤੇ ਲੱਗਿਆ, ਇੱਕ ਦੂਸਰੇ ਤੇ ਲੱਗਿਆ ਇੱਕ ਦਫਾ, ਤੇ ਦੋਵੇਂ ਦੌੜਾਂ ਲਾਖੇ ਨਾਲ ਪਹਿਲੀਆਂ ਵਿਨ ਕੀਤੀਆਂ ਉਹਨੇ। ਮੁੜ ਕੇ ਆਲ ਓਪਨ ਦੌੜਾਂ ਦੇ ਵਿੱਚ ਹਿੱਸਾ ਪਾਉਂਦਾ ਰਿਹਾ, ਉਹ ਆਪਣਾ ਸ਼ੌਕ ਸਾਡਾ ਜਾਣੀ ਪੂਰਾ ਕਰਦਾ ਰਿਹਾ। ਤੇ ਮੁੜ ਕੇ ਉਹ ਬੈਲ ਹਨੀਫ ਨੂੰ ਮੈਂ ਦੇ ਦਿੱਤਾ ਸੀ, ਤੇ ਉਹਨੇ ਫਿਰ ਵੇਚ ਲਿਆ। ਉਸ ਤੋਂ ਬਾਅਦ ਅਸੀਂ ਹੁਣ ਬੈਲ ਮਾਸ਼ਾਅੱਲਾ ਤਿਆਰ ਕੀਤਾ, ਉਹਦੇ ਵਰਗਾ ਹੀ ਆ। ਅੱਛਾ ਭਾਜੀ, ਤੁਹਾਡੇ ਭਾਈ ਸ਼ਫੀਕ ਸਾਹਿਬ ਦੱਸਿਆ ਨਾ ਜੀ ਤੁਸੀਂ, ਜਿਨ੍ਹਾਂ ਨੇ ਸੁਹਾਗੇ ਦਾ ਸ਼ੌਕ ਕੀਤਾ ਜੀ? ਅੱਛਾ, ਸੁਹਾਗੇ ਦੇ ਸ਼ੌਕ ਤੋਂ ਫਿਰ ਰੇੜੇ ਵਾਲ ਨੂੰ ਤੁਸੀਂ ਲੈ ਕੇ ਆਏ ਇਸ ਸ਼ੌਕ ਨੂੰ? ਅੱਛਾ, ਜਦੋਂ ਸੁਹਾਗੇ ਦੇ ਭੱਜਦੇ ਸੀ ਉਦੋਂ ਤੁਹਾਡਾ ਡਾਈਟ ਪਲਾਨ ਕੀ ਸੀ? ਉਸ ਤੋਂ ਬਾਅਦ ਹੁਣ ਤੱਕ ਕੀ ਪਲਾਨ ਰਿਹਾ ਜੀ? ਹੁਣ ਸਾਡਾ ਸ਼ੌਕ ਇਹ ਬਹੁਤ ਜ਼ਿਆਦਾ ਸਾਨੂੰ ਸ਼ੌਕ ਹੋ ਗਿਆ ਵਾ, ਤੇ ਇਹ ਸ਼ੌਕ ਸਾਡਾ ਅਸੀਂ ਛੱਡ ਨਹੀਂ ਸਕਦੇ। ਤੇ ਖੁਰਾਕ ਉਦੋਂ ਕੀ ਦਿੰਦੇ ਸੀ ਸੁਹਾਗੇ ਵਾਲਿਆਂ ਨੂੰ, ਤੇ ਇਹਨਾਂ ਨੂੰ ਕੀ ਦਿੰਦੇ ਰਹੇ ਤੁਸੀਂ ਜੀ ਹੁਣ ਤੱਕ ਜੀ? ਸੁਹਾਗੇ ਵਾਲੇ ਬੈਲਾਂ ਨੂੰ ਅਸੀਂ ਖੁਰਾਕ ਦਿੰਦੇ ਸੀ ਚਨਿਆਂ ਦਾ ਆਟਾ, ਵਿੱਚ ਗੰਦਮ, ਚਨੇ, ਬਾਜਰਾ ਤੇ ਮੱਖਣ। ਅਸੀਂ ਉਹਨਾਂ ਨੂੰ ਕਦੇ ਦੇਖਿਆ ਨਹੀਂ ਸੀ ਵੀ ਕਿੰਨਾ ਦੇਤਾ। ਉਹ ਵੱਡੇ ਭਾਈ ਨੂੰ ਸ਼ੌਕ ਹੁੰਦਾ ਸੀ, ਚਾਚਾ ਸਾਡਾ ਲੈਦਾ ਸੀਗਾ, ਤੇ ਉਹ ਵੱਡਾ ਭਾਈ ਇੱਧਰੋਂ ਵੀ ਲੈ ਜਾਂਦਾ ਸੀ ਚੱਕ ਕੇ ਮੱਖਣ, ਉਹ ਚਾਚੇ ਵੱਲੋਂ ਵੀ ਮੱਖਣ ਚੱਕ ਕੇ ਉਹਨੇ ਦੇ ਦੇਣਾ, ਵੀ ਉਹਨੇ ਦੁੱਧ ਵੀ ਜਿੰਨਾ ਆਇਆ ਹੱਥ ਉਹਨੇ ਦੇ ਦੇਣਾ ਬੈਲ ਨੂੰ। ਸੁਹਾਗੇ ਦੇ ਭੱਜਦੇ ਸੀ? ਸੁਹਾਗੇ ਦੇ ਜਦੋਂ ਭੱਜਦੇ ਸੀਗੇ, ਉਹ ਜਾਣੀ ਮੱਖਣ ਬਹੁਤ ਜ਼ਿਆਦਾ ਉਹਨੇ ਖਿਲਾਇਆ ਬੱਚੇ ਨੂੰ, ਉਸ ਨੂੰ। ਅੱਛਾ ਜੀ। ਹਾਂਜੀ। ਤੇ ਭਾਜੀ ਜਦੋਂ ਤੁਸੀਂ ਸ਼ੌਕ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਜੀ ਹੁਣ ਤੱਕ ਜੀ ਸ਼ੌਕ ਦੇ ਵਿੱਚ ਕੀ ਅਪ ਡਾਊਨ ਆਈ ਜੀ? ਡਿਸਪਲਿਨ 'ਚ, ਨਸਬੋ ਜ਼ਬਤ 'ਚ, ਗਰਾਊਂਡ 'ਚ, ਸਵਾਰ 'ਚ, ਤਕਨੀਕ 'ਚ? ਤਕਨੀਕ ਪਹਿਲੇ ਜਿਹੜੀਆਂ ਦੌੜਾਂ ਹੁੰਦੀਆਂ ਸੀ ਉਹ ਮਾਸ਼ਾਅੱਲਾ ਮੈਂ ਦੇਖੀਆਂ 9 ਖੇਤ ਦੀਆਂ, ਮੈਂ 10 ਖੇਤ ਦੀ ਜਾਂ 2 ਮੁਰੱਬਿਆਂ ਦੀ ਜਾਂ 5-7 ਮੁਰੱਬਿਆਂ ਵਾਲੀਆਂ ਨਹੀਂ ਦੇਖੀਆਂ। ਉਹ ਸੁਣੀਆਂ ਤੇ ਹੈ ਨਾ ਜੀ ਤੁਸੀਂ? ਹਾਂਜੀ, ਮੈਂ ਸੁਣੀਆਂ ਹੈਗੀਆਂ। ਅਸੀਂ 9 ਖੇਤ ਦੀ ਦੌੜ ਜਿਹੜੀ ਵੇਖੀ ਆ, ਉਹ ਭਜਾਈ ਵੀ ਆ, ਆਪਣਾ ਬੈਲ ਭਜਾਇਆ ਵੀ ਆ। ਤੇ ਬਾਕੀ ਹੁਣ ਤੇ ਜਿਹੜੇ ਦੌੜ ਭੱਜ ਰਹੀ ਹੈ 7 ਖੇਤ ਭੱਜ ਰਹੀ ਆ, 7 6.5। ਇਹ ਤਾਂ ਸ਼ਿਕਾਰ ਹੈਗਾ ਵਾ, ਜਿਹੜੇ ਬੈਲ ਉੱਠ ਕੇ ਤੇਜ਼ ਲੱਗ ਗਏ ਆ ਉਹ ਜਿੱਤ ਜਾਂਦੇ ਆ ਦੌੜ ਮਾਸ਼ਾਅੱਲਾ। ਹੁਣ ਸਾਡੇ ਟੋਭੇ ਦੇ ਵਿੱਚ ਅੱਲਾਹ ਤਾਲਾ ਨੇ ਇੱਕ ਬੈਲ ਦਿੱਤਾ ਆ, ਜਿਹਨੇ ਸਾਡੇ ਟੋਭੇ ਦਾ ਨਾਂ ਰੌਸ਼ਨ ਕੀਤਾ ਆ, ਫਖਰੇ ਟੋਭਾ ਬੈਲ। ਉਹ ਸਾਡੇ ਦੋਸਤ ਆ ਅਬਦੁਲ ਸਲਾਮ ਸਾਹਿਬ, ਉਹਨਾਂ ਦਾ ਬੈਲ ਆ ਮਾਸ਼ਾਅੱਲਾ। ਉਹਨੇ ਕਾਫੀ ਸਾਡੇ ਟੋਭੇ ਦੇ ਵਿੱਚ ਸ਼ੌਕ ਦੁਬਾਰਾ ਬਹੁਤ ਜ਼ਿਆਦਾ ਕਰ ਦਿੱਤਾ। ਤੇ
ਬਾਕੀ ਅਲਹਮਦੁਲਿਲਾ ਸਾਰੇ ਦੋਸਤਾਂ ਨੇ ਬੈਲ ਅੱਛੇ ਰੱਖੇ ਹੋਏ ਆ। ਭਾਜੀ ਤੁਸੀਂ ਸ਼ੌਕ ਸ਼ੁਰੂ ਕੀਤਾ ਜੀ, ਉਸ ਦੌਰ ਦੇ ਵਿੱਚ ਜੀ ਕਿਹੜੇ ਇਸ ਫੀਲਡ ਦੇ ਵਿੱਚ ਇਸ ਸ਼ੌਕ ਦੇ ਵਿੱਚ ਮਾਹਰ ਸੀਗੇ, ਸ਼ਿਕਾਰੀ ਸ਼ੌਕੀਨ ਸੀਗੇ ਜਾਂ ਸਵਾਰ ਕਿਹੜੇ ਸੀਗੇ ਜੋ ਉਸ ਦੌਰ 'ਚ ਅੱਛੇ ਜੀ? ਉਸ ਦੌਰ ਦੇ ਵਿੱਚ ਸਵਾਰ ਸੀਗਾ ਬਰਕਤੁੱਲਾ ਸੀਗਾ, ਲਤੀਫ ਸੀਗਾ, ਬਾਬਾ ਲਤੀਫ ਦਾ ਆਪਣੇ ਜ਼ਾਹਦ ਦਾ ਡੈਡੀ ਉਹ 46 ਵਾਲੇ ਦਾ, ਅੱਛਾ ਜੀ। ਤੇ ਬਾਬਾ ਸਾਬਰ ਸੀ ਉਹਦਾ ਚਾਚਾ, ਜੀ ਹਾਂਜੀ। ਤੇ ਬਾਕੀ ਆਬਾਦ ਹੁੰਦਾ ਸੀ ਰਾਣਾ ਆਬਾਦ, ਉਹਨੇ ਸਾਡੇ ਬੈਲ ਵੀ ਭਜਾਏ ਆ। ਤੇ ਬਾਬਾ ਸ਼ਰੀਫ ਮਾਸ਼ਾਅੱਲਾ ਉਦੋਂ ਮੰਨਿਆ ਤੰਨਿਆ ਸਵਾਰ ਗਿਣਿਆ ਜਾਂਦਾ ਸੀਗਾ, ਸਵਾਰ ਵੀ ਤੇ ਸ਼ਿਕਾਰੀ ਵੀ। ਹਾਂਜੀ ਸ਼ਿਕਾਰੀ ਵੀ ਸੀ, ਸਵਾਰ ਵੀ ਬਹੁਤ ਅੱਛਾ ਸੀਗਾ। ਤੇ ਬਾਕੀ ਸੀ ਸਵਾਰ ਆਪਣਾ ਦਾਰੂ ਵੀ ਸੀਗਾ, ਸਰਦਾਰ ਗੰਜੂ ਵਾਲਾ ਉਹਦਾ ਭਾਈ ਸਤਾਰ ਫਿਰ ਜ਼ਿਆਦਾ ਭਜਾਉਣ ਲੱਗ ਗਿਆ। ਇਹ ਮੈਂ ਭਜਾਉਂਦੇ ਦੇਖੇ ਆ ਅੱਛਾ ਜੀ, ਬੈਲ। ਤੁਸੀਂ ਇਹਨਾਂ ਸਾਰਿਆਂ ਨੂੰ ਦੇਖਿਆ ਜੀ, ਲੇਕਿਨ ਇਹਨਾਂ ਸਾਰਿਆਂ 'ਚ ਜ਼ਿਆਦਾ ਟੈਲੈਂਟਡ ਜੀ ਤਕਨੀਕ ਤੁਸੀਂ ਕਿਹਨੂੰ ਰੱਖਦੇ ਪਹਿਲੇ ਨੰਬਰਾਂ 'ਚ ਜੀ? ਅਸੀਂ ਦੇਖੋ ਜੀ ਸਭ ਤੋਂ ਅੱਛਾ ਸਵਾਰ ਅਸੀਂ ਬਾਬੇ ਨੂੰ ਸ਼ਰੀਫ ਨੂੰ ਸਮਝਦੇ ਸੀਗੀ। ਉਸ ਤੋਂ ਬਾਅਦ ਬਾਈ ਸਤਾਰ ਬਹੁਤ ਅੱਛੇ ਬੈਲ ਭਜਾ ਲੈਂਦਾ, ਬੜੀ ਟੈਕਨੀਕ ਨਾਲ ਭਜਾ ਲੈਂਦਾ। ਤੇ ਹੁਣ ਵਾਲੇ ਸਵਾਰਾਂ 'ਚੋਂ ਮੈਂ ਤਾਂ ਇਹਨੂੰ ਸਮਝਦਾ ਅੱਛਾ ਸਵਾਰ, ਸਤਾਰ ਗੰਜੂ ਵਾਲੇ ਨੂੰ ਵੀ ਉਹ ਬਹੁਤ ਅੱਛਾ ਸਵਾਰ ਮੈਂ ਤਾਂ ਗਿਣਦਾ, ਚਾਹੇ ਦੌੜ ਵਿਨ ਕਰੇ ਚਾਹੇ ਨਾ ਕਰੇ, ਲੇਕਿਨ ਉਹ ਢੱਗੇ ਭਜਾਉਣ ਜਾਣਦਾ। ਅੱਛਾ ਭਾਜੀ, ਉਦੋਂ ਦੇ ਸ਼ੌਕ 'ਚ ਤੇ ਹੁਣ ਦੇ ਸ਼ੌਕ 'ਚ ਕੋਈ ਫਰਕ ਹੈ ਜੀ? ਹਾਂਜੀ, ਉਦੋਂ ਦਾ ਸ਼ੌਕ ਤੇ ਹੁਣ ਦੇ ਸ਼ੌਕ 'ਚ ਬਹੁਤ ਫਰਕ ਆ। ਕਿਸ ਤਰ੍ਹਾਂ ਜੀ? ਉਦੋਂ ਸ਼ੌਕ ਹੁੰਦਾ ਸੀਗਾ ਮਤਲਬ ਕਿ ਜ਼ਿਮੀਂਦਾਰਾਂ ਦਾ ਤੇ ਦਰਮਿਆਨੇ ਬੰਦਿਆਂ ਦਾ। ਹੁਣ ਜਿਹੜਾ ਸ਼ੌਕ ਆ ਹੁਣ ਰਹਿ ਗਿਆ ਇਹ ਇੰਗਲੈਂਡ ਵਾਲਿਆਂ ਦਾ ਜਾਂ ਬਹੁਤੇ ਪੈਸੇ ਵਾਲਿਆਂ ਦਾ ਸ਼ੌਕ ਰਹਿ ਗਿਆ। ਗਰੀਬ ਆਦਮੀ ਤਾਂ ਹੁਣ ਬੋਲਦ ਭਜਾ ਹੀ ਨਹੀਂ ਸਕਦਾ। ਡਾਲਿਆਂ ਦੇ ਕਿਰਾਏ, ਫਿਰ ਸਵਾਰਾਂ ਦੇ ਖਰਚੇ, ਫਿਰ ਲੈ ਕੇ ਆਉਣਾ ਜਾਣਾ, ਫਿਰ ਬੈਲਾਂ ਨੂੰ ਖੁਰਾਕ ਦੇਣੀ, ਇਹ ਬਹੁਤ ਸਾਰੇ ਖਰਚੇ ਆ ਇਹਦੇ। ਅੱਛਾ, ਇੱਕ ਤੇ ਭਾਜੀ ਸ਼ੌਕ ਹੁਣ ਮਹਿੰਗਾ ਹੋ ਗਿਆ ਕਿ ਮਾੜੇ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਿਆ। ਇਸ ਤੋਂ ਹਟ ਕੇ ਜੀ ਉਦੋਂ ਸ਼ੌਕ ਦੇ ਵਿੱਚ ਦੀਦ ਲਿਹਾਜ਼, ਹੁਣ ਦੀਦ ਲਿਹਾਜ਼ 'ਚ ਕੋਈ ਫਰਕ ਹੈ ਜੀ? ਜਿਹੜੇ ਤੇ ਖਾਨਦਾਨੀ ਬੰਦੇ ਆ ਹੁਣ ਵੀ ਉਸੇ ਤਰ੍ਹਾਂ ਹੀ ਆ, ਪਹਿਲੇ ਤਰ੍ਹਾਂ ਦੀਦ ਲਿਹਾਜ਼ ਕਰਦੇ ਆ। ਲੇਕਿਨ ਹੁਣ ਇਸ ਦੌਰ ਦੇ ਵਿੱਚ ਤੁਹਾਨੂੰ ਪਤਾ ਹੀ ਮਹਿੰਗਾਈ ਦਾ ਦੌਰ ਆ, ਹਰ ਬੰਦਾ ਲਾਲਚ ਨੂੰ ਪਿਆ ਹੋਇਆ। ਜਿਹਨੂੰ ਕੋਈ ਚੰਗਾ ਬੈਲ ਲੱਭਦਾ ਉਹ ਮਾੜੇ ਵਾਲੇ ਨੂੰ ਜਵਾਬ ਦੇ ਕੇ ਚੰਗੇ ਵਾਲੇ ਨਾਲ ਬੈਲ ਆਪਣਾ ਜੋੜ ਲੈਂਦਾ। ਤੇ ਸਾਡਾ ਸ਼ੁਰੂ ਤੋਂ ਹੀ ਇਹ ਸ਼ੌਕ ਹੈਗਾ ਵਾ। ਅਸੀਂ ਸ਼ੁਰੂ ਤੋਂ ਆਪਣਾ ਜਿਹਨੂੰ ਇੱਕ ਵਾਰੀ ਬੈਲ ਦੇ ਦਿੱਤਾ, ਉਹ ਚਾਹੇ ਸਾਡਾ ਵਾਲਦ ਵੀ ਕਵੇ ਜਾਂ ਸਾਡਾ ਵੱਡੇ ਭਾਈ ਵੀ ਕਹਿਣ, ਉਹ ਬਸ ਉਹਨੂੰ ਹੀ ਦੇਣਾ, ਉਹਨੇ ਭਜਾਣਾ। ਉਹ ਦੌੜ ਜਿਹੜੀ ਦੇ ਤੀ, ਅਸੀਂ ਉਹਦਾ ਜਵਾਬ ਨਹੀਂ ਉਹਨਾਂ ਨੂੰ ਦੇਣਾ। ਅੱਛਾ ਭਾਜੀ, ਤੁਸੀਂ ਇਸ ਕਮੇਟੀ ਦੇ ਢਾਂਚੇ ਦਾ ਜੀ ਰੁਕਨੀਅਤ ਇਹਦਾ ਹਿੱਸਾ ਤੁਸੀਂ ਹੁਣ ਬਣੇ ਆ ਜਾਂ ਪਹਿਲੇ ਦੇ ਹੋ ਜੀ? ਇਹ ਜੀ ਹੁਣ ਬਣੇ ਆ। ਪਹਿਲੇ ਜਦੋਂ ਆਪਣੇ ਸੇਠ ਸਾਹਿਬ ਬਣੇ ਸੀਗੇ, ਨਾਲ ਅਬਦੁਲ ਸਲਾਮ ਵੀ ਸੀਗਾ, ਉਦੋਂ ਵੀ ਇਹਨਾਂ ਨੇ ਮੈਨੂੰ ਕਿਹਾ ਸੀਗਾ ਦੋਸਤਾਂ ਨੇ। ਮੈਂ ਕਿਹਾ ਨਹੀਂ, ਮੇਰੇ ਕੋਲ ਮਸਰੂਫੀਅਤ ਜ਼ਿਆਦਾ ਵਾ, ਮੈਂ ਟਾਈਮ ਨਹੀਂ ਦੇ ਸਕਦਾ। ਹਾਂ, ਮੈਂ ਦੌੜ ਤੱਕ ਹੈ ਆਪਣੇ ਜ਼ਿਲ੍ਹੇ ਟੋਬੇ ਦੇ ਵਿੱਚ, ਦੌੜ ਤੱਕ ਮੈਂ ਆਵਾਂਗਾ। ਲੇਕਿਨ ਹੁਣ ਇਹਨਾਂ ਨੇ ਦੋਸਤਾਂ ਨੇ ਮਜਬੂਰ ਕੀਤਾ ਵੀ ਤੁਸੀਂ ਦਰਮਿਆਨੇ ਜੇ ਬੰਦੇ ਆ, ਨਾ ਤੁਸੀਂ ਪਾਰਟੀ ਨਾਲ ਕਿਸੇ ਨਾਲ ਤਲਕ ਰੱਖਦੇ ਆ, ਵੀ ਬਿਹਤਰ ਆ ਵੀ ਤੁਸੀਂ ਇਹ ਕਮੇਟੀ ਚਲਾਵੋ। ਅੱਛਾ ਜੀ, ਜਿਹੜੇ ਸ਼ੌਕੀਨ ਪੰਜਾਬ ਦੇ ਪੂਰੇ ਦੇ ਜੀ, ਜਾਂ ਜਿਨ੍ਹਾਂ ਦੋਸਤਾਂ ਨੇ ਤੁਹਾਨੂੰ ਇੰਤਖਾਬ ਕੀਤਾ, ਚਾਰ ਜੀਆਂ ਨੇ, ਮੁਤਬਰ ਜੀਆਂ ਨੇ, ਉਹਨਾਂ ਦੀ ਜਿਹੜੀਆਂ ਤਵੱਕੁਆਤ ਆ ਜੀ, ਉਹ ਤੇ ਤੁਸੀਂ ਪੂਰਾ ਉਤਰੋਗੇ ਜੀ? ਕੀ ਤੁਹਾਡੇ ਜਜ਼ਬੇ ਆ ਜੀ? ਮਾਸ਼ਾਅੱਲਾ ਅਲਹਮਦੁਲਿਲਾ, ਮੇਰਾ ਸ਼ੌਕ ਔਰ ਮੇਰਾ ਮਿਆਰ ਇਹ ਸਾਡੇ ਇਲਾਕੇ ਨੂੰ ਪਤਾ ਹੈਗਾ। ਤੇ ਬਾਕੀ ਜਿਹੜੇ ਸ਼ਰਤੋ ਸ਼ਰਾਇਤ ਹੈਗੇ ਆ, ਕਾਨੂੰਨਾਂ ਦੇ ਹਿਸਾਬ ਦੇ ਨਾਲ ਚੱਲਾਂਗੇ। ਇਨਸ਼ਾਅੱਲਾ ਇਹ ਕਮੇਟੀ ਨੂੰ ਅੱਗੇ ਲਿਜਾਵਾਂਗੇ, ਇਹਨੂੰ ਪ੍ਰਮੋਟ ਕਰਾਂਗੇ। ਬੈਲਗਾੜੀ ਐਸੋਸੀਏਸ਼ਨ ਦਾ ਜਿਹੜਾ ਵੀ ਇਸ ਸ਼ੌਕ ਨੂੰ ਅਸੀਂ ਬਹੁਤ ਅੱਗੇ ਲੈ ਕੇ ਜਾਵਾਂਗੇ। ਮਜ਼ੀਦ ਲੜਾਈਆਂ ਫਸਾਦ ਜਿਹੜੇ ਝਗੜੇ, ਉਹਨਾਂ ਤੋਂ ਅਸੀਂ ਇਹਨਾਂ ਦੀ ਜਾਨ ਛੁਡਾਵਾਂਗੇ। ਪਿਆਰ ਮੁਹੱਬਤ ਨਾਲ ਦੌੜਾਂ ਭੱਜਣਗੀਆਂ। ਪਾਰਟੀ ਬੇਸ ਬਣੀ ਹੋਈ ਆ, ਬਣੀ ਰਹਿਣੀ ਆ, ਲੇਕਿਨ ਲੜਾਈ ਝਗੜੇ ਤੋਂ ਅਸੀਂ ਪਰਹੇਜ਼ ਕਰਦੇ ਹਾਂ। ਦੂਸਰਿਆਂ ਦੋਸਤਾਂ ਨੂੰ ਵੀ ਸਮਝਾਉਂਦੇ ਹਾਂ, ਬਲਕਿ ਅਸੀਂ ਹੋਣ ਹੀ ਨਹੀਂ ਦਿੰਦੇ ਲੜਾਈ ਝਗੜਾ। ਅੱਛਾ ਜੀ, ਜਿਹੜਾ ਕੋਈ ਦੋਸਤ ਜੀ ਇਵੈਂਟ ਨੂੰ ਆਰਗੇਨਾਈਜ਼ ਕਰਦਾ ਜੀ, ਟੂਰਨਾਮੈਂਟ ਕਰਵਾਉਂਦਾ, ਦੌੜ ਕਰਵਾਉਂਦਾ, ਔਰ ਜਿਹੜੇ ਸ਼ੌਕੀਨ ਆ ਜੀ, ਕਮੇਟੀ ਉਹਨਾਂ ਨਾਲ ਕਿਸ ਤਰ੍ਹਾਂ ਦਾ ਤਾਵਨ ਕਰਦੀ ਹੈ ਜੀ? ਕਿਸ ਤਰ੍ਹਾਂ ਉਹਨਾਂ ਨੂੰ ਤਹੱਫਜ਼ ਦਿੰਦੀ ਹੈ ਜੀ? ਉਹ ਮਾਸ਼ਾਅੱਲਾ ਕਮੇਟੀ ਉਹਨਾਂ ਨੂੰ ਤਹੱਫਜ਼ ਪੂਰਾ ਦਿੰਦੀ ਹੈ। ਜਿਹੜੇ ਸ਼ੌਕੀਨ ਹਜ਼ਰਾਤ ਆ ਉਹਨਾਂ ਵਾਸਤੇ ਇੰਤਜ਼ਾਮ ਵੀ ਕਰਦੀ ਹੈ ਕੁਰਸੀਆਂ ਵਗੈਰਾ ਦਾ। ਬਾਕੀ ਉਹਨਾਂ ਨੂੰ ਦੇਖਣ ਦਾ ਪੂਰਾ ਮੌਕਾ ਮਿਲਦਾ ਆ। ਜਾਣੀ ਗਰਾਊਂਡ ਦੇ ਸੇਫ ਰੱਖਦੇ ਆ ਗਰਾਊਂਡ। ਉਹ ਕਮਿਊਨਿਟੀ ਜਿਹੜੀ ਹੈਗੀ ਆ ਦੌੜ ਕਰਾਉਂਦੀ ਆ, ਉਹ ਆਪਣਾ ਪੂਰਾ ਉਹ ਤੋਂ ਬੰਦੋਬਸਤ ਕਰਦੀ ਆ। ਉਹ ਕਿਸੇ ਨਾਲ ਬਦਮਜ਼ਗੀ ਨਹੀਂ ਕਰਦੀ। ਅੱਛਾ ਭਾਜੀ, ਇਸ ਤੋਂ ਪਹਿਲੇ ਤੁਸੀਂ ਵੀ ਸੁਣਿਆ ਹੋਵੇਗਾ, ਹੋਰ ਦੋਸਤਾਂ ਨੇ ਵੀ ਸੁਣਿਆ, ਇੱਕ ਬੰਦੇ ਨੇ ਦੌੜ ਰੱਖੀ, ਦੌੜ ਆਰਗੇਨਾਈਜ਼ ਕੀਤੀ, ਲੇਕਿਨ ਉਹ ਥੋੜ੍ਹੇ ਵਕਫੇ ਤੋਂ ਬਾਅਦ ਦੌੜ ਸੀ, ਉਹ ਤੋਂ 2 ਦਿਨ ਪਹਿਲਾਂ ਵੀ ਸੀ, ਕੋਈ 2 ਦਿਨ ਬਾਅਦ ਵੀ ਦੌੜ ਸੀਗੀ। ਉਹਨਾਂ ਨੇ ਇਤਰਾਜ਼ ਕੀਤਾ ਕਿ ਚਲੋ ਇੱਕ ਬੰਦਾ ਜਿਹੜਾ ਦੌੜ ਰੱਖਦਾ ਜੀ,
ਦੌੜ ਦੇ ਵਿੱਚ 4 ਜੀ ਆਉਣ, ਜਿਹੜੇ ਦੌੜ ਰੱਖੀ ਉਹਨੂੰ ਵੀ ਉਹਦਾ ਭਾਰ ਵੰਡਿਆ ਜਾਂਦਾ, ਉੱਤੇ ਵੀ ਖਰਚਾ ਸਾਰਾ ਨਹੀਂ ਆਉਂਦਾ, ਦੌੜ ਵੀ ਚੰਗੀ ਭੱਜ ਜਾਂਦੀ ਆ। ਤੇ ਜਿਹੜੇ ਬੰਦੇ ਨੇ ਕੋਈ 2 ਦਿਨ ਪਹਿਲਾਂ ਦੌੜਿਆ ਫਿਰ ਦੌੜ ਆ ਗਈ, ਉਹ ਕਹਿੰਦਾ ਭਾਈ ਅਸੀਂ ਤੇ ਉਹ ਦੌੜ ਦੌੜੇ ਅਸੀਂ ਨਹੀਂ ਦੌੜਨੀ, ਜਾਂ 2 ਦਿਨ ਬਾਅਦ ਚ ਦੌੜ ਆ ਜਾਂਦੀ ਆ, ਉਹ ਫਿਰ ਦੌੜ ਨਹੀਂ ਭੱਜਦਾ, ਕਹਿੰਦਾ ਜੀ ਮੈਂ ਇਹ ਨਹੀਂ ਭਜਾਉਣੀ ਅਗਲੀ ਭਜਾਉਣੀ ਆ। ਇਹਦੇ ਨਾਲ ਦੌੜ ਕਰਾਉਣ ਵਾਲੀ ਦੌੜ ਫਲਾਪ ਹੋ ਜਾਂਦੀ ਹੈ ਜੀ। ਤੇ ਇਹਦੇ ਨਾਲ ਕਿੱਡੀ ਕੁ ਹਕੀਕਤ ਆ ਜੀ, ਜਾਂ ਕਮੇਟੀ ਨੇ ਇਹਦੇ ਬਾਰੇ ਕੀ ਸੱਦੇਵਾਬ ਕੀਤਾ ਜੀ? ਦੇਖੋ ਜੀ, ਸਾਡੇ ਇੱਥੇ ਇੱਕ ਦੌੜ ਹੋਈ ਆ, ਤਕਰੀਬਨ ਮੇਰਾ ਖਿਆਲ ਆ ਵੀ 25 ਤਾਰੀਖ ਦੀ ਸੀਗੀ, ਖੀਰੇ ਨਾਲ ਦੋਂਦਾ ਬੈਲ, ਤੇ ਉਸ ਤੋਂ ਬਾਅਦ ਉਧਰ ਓਪਨ ਦੌੜ ਉਹ ਰੱਖ ਦਿੱਤੀ ਗਈ ਆ 25 ਦੀ ਨਹੀਂ, ਮੇਰਾ ਗਾਲਬਨ 12 ਦੀ ਸੀ। ਉਸੇ ਡੇਟ ਦੀ, ਜਿਹੜੀ ਡੇਟ ਦੀ ਇੱਥੇ ਸੀ 12 ਦੀ ਜਾਂ 15 ਦੀ, ਉਸੇ ਡੇਟ ਦੀ ਆਲ ਓਪਨ ਦੌੜ ਰੱਖ ਦਿੱਤੀ ਆ ਆਪਣੇ ਲਸ਼ਰਨ ਵਾਲੇ ਗਰਾਊਂਡ ਸੀ, ਜਾਂ ਇੱਧਰ ਫੈਸਲਾਬਾਦ ਵਾਲੀ ਸਾਈਡ 'ਤੇ, ਜਾਣੀ ਕਿ ਸਮੁੰਦਰੀ ਸਾਈਡ 'ਤੇ ਸੀਗੀ। ਉਹ ਦੋਸਤਾਂ ਨੇ ਬਾਅਦ 'ਚ ਰੱਖੀ ਆ। ਮੈਂ ਫਿਰ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਮਤਲਬ ਕਿ 12 ਤਾਰੀਖ ਦੀ ਸੀ ਗਾਲਬਨ, ਤੇ ਉਹਨਾਂ ਨੇ ਗੱਲ ਮੰਨੀ ਨਹੀਂ। ਮੈਂ ਕਿਹਾ ਵੀ ਇਹ ਪਹਿਲੇ ਦੀ ਦੌੜ ਮੈਂ ਦਿੱਤੀ ਹੋਈ ਆ, ਉਹਨਾਂ ਨੇ ਮੇਰੇ ਕੋਲ ਟਾਈਮ ਲਿਆ ਹੋਇਆ ਵਾ ਵੀ ਤੁਸੀਂ 11 ਦੀ ਦੌੜ ਕਰਵਾਈ ਸੀਗੀ, ਅਨਾਉਂਸਮੈਂਟ ਕਰਾਈ ਸੀਗੀ, ਵੀ ਤੁਸੀਂ 11 ਦੀ ਕਰ ਲਓ ਜਾਂ 13 ਦੀ ਕਰ ਲਓ। ਇਹ ਹੁਣ ਖੀਰੇ ਦੋਂਦੇ ਜਿਹੜੇ ਬੱਚੇ ਆ ਉਹ ਵੀ ਤਾਂ ਸ਼ੌਕ ਹੀ ਆ, ਉਹ ਕਿਹੜਾ ਲੋਕ ਘੱਟ ਖਰਚਾ ਕਰਦੇ ਆ, ਜਾਂ ਉਹ ਮਸਾਂ ਕਿ ਉਹ ਉਹਨਾਂ ਕੋਲੇ ਪੈਸੇ ਹੈ ਨਹੀਂ, ਜਾਂ ਟਾਈਮ ਨਹੀਂ ਦਿੰਦੇ, ਜਾਂ ਦੌੜ ਦੇ ਖਰਚੇ ਘੱਟ ਕਰਦੇ ਆ, ਉਹ ਨਹੀਂ ਦੋਸਤ ਮੰਨੇ। ਤੇ ਇੱਧਰ ਫਿਰ ਮੈਂ ਉਸ ਦੋਸਤ ਨੂੰ ਪੁੱਛਿਆ, ਉਹ ਕਹਿੰਦਾ ਮੈਂ ਤਾਂ ਕਰਾਉਣੀ ਆ। ਫਿਰ ਮੈਂ ਕਿਹਾ ਵੀ ਤੂੰ ਕਰਾਉਣੀ ਆ, ਮੇਰੇ ਵੱਲੋਂ ਤੈਨੂੰ ਇਜਾਜ਼ਤ ਸੀਗੀ, ਤੂੰ ਕਰਾ। ਉਹ ਮਾਸ਼ਾਅੱਲਾ ਮੇਰੀ ਹੋਸ਼ ਦੇ ਵਿੱਚ ਸਭ ਤੋਂ ਬੈਸਟ ਦੌੜ ਉਹ ਹੋਈ ਆ 12 ਤਾਰੀਖ ਦੀ ਦੌੜ, ਜਿਹਦੇ ਵਿੱਚ ਤਕਰੀਬਨ 100 ਤੋਂ ਉੱਤੇ ਐਂਟਰੀ ਹੋਈ ਆ ਗੱਡੀ। ਬਲਕਿ ਤੁਸੀਂ ਉਹ ਦੇਖ ਸਕਦੇ ਆ 12 ਤਾਰੀਖ ਵਾਲੀ ਦੌੜ ਖੀਰੇ ਦੋਂਦੇ ਦੀ ਜ਼ਿਲ੍ਹੇ ਟੋਭੇ ਦੀ ਜਿਹੜੀ ਸੀਗੀ, ਉਹ ਮਾਸ਼ਾਅੱਲਾ ਗੱਡੀ ਇੰਨੀ ਕਿਤੇ ਮੈਂ ਆਪਣੀ ਹੋਸ਼ 'ਚ ਦੇਖੀ ਨਹੀਂ, ਇੰਨੀ ਗੱਡੀ ਕਿਤੇ। ਹਰ ਰੌਂਡ ਦੇ ਵਿੱਚ 6 ਗੱਡੀਆਂ 5 7 ਇਦੋਂ ਘੱਟ ਗੱਡੀ ਨਹੀਂ ਗਈ। ਤੇ ਫਿਰ ਉਹ ਫੈਸਲਾਬਾਦ ਵਾਲੀ ਦੌੜ ਹੋਈ ਸੀ ਸਮੁੰਦਰੀ ਵਾਲੀ ਵੀ ਜੀ? ਹਾਂਜੀ, ਉਹ ਵੀ ਹੋਈ ਸੀ, ਉਹ 40 ਵਾਲੇ ਗਰਾਊਂਡ ਦੇ ਵਿੱਚ ਸੀਗੀ। ਅੱਛਾ, ਉਹ ਵੀ ਮਾਜ਼ਰਤ ਨਾਲ ਜੀ, ਜੇ ਅਗਰ ਇਸੇ ਤਰ੍ਹਾਂ ਹੀ ਉੱਤੇ ਕਮੇਟੀ ਬਣਾਈ ਆ ਮਸਾਇਲ ਨੂੰ ਹੱਲ ਕਰਨ ਵਾਸਤੇ, ਦੌੜਾਂ ਇਸੇ ਤਰ੍ਹਾਂ ਹੀ ਹੁੰਦੀਆਂ ਰਹਿਣ, ਆਪਣੀ ਮਰਜ਼ੀ ਨਾਲ ਕੋਈ ਰੱਖਦਾ ਰਹੇ, ਫਿਰ ਕਮੇਟੀ ਫੇਲੀਅਰ ਨਹੀਂ ਜੀ? ਨਹੀਂ, ਕਮੇਟੀ ਉਹਦੇ ਕੰਟਰੋਲ ਕਰੂਗੀ। ਉਹ ਤੇ ਹੁਣ ਉਹ ਕਹਿੰਦੇ ਸਾਡੀ ਸੀਗੀ ਮੇਲੇ ਦੀ ਦੌੜ, ਜਿਹੜੀ 40 ਵਾਲੇ ਗਰਾਊਂਡ 'ਚ ਰੱਖੀ ਗਈ ਸੀ ਨਾ, ਗਾਲਬਨ ਉਹ ਸਮੁੰਦਰੀ ਵਾਲੀ ਸਾਈਡ ਦੇ ਲੋਕ ਸੀਗੇ, ਤੇ ਉਹਨਾਂ ਦੀ ਸੀਗੀ, ਉਹ ਕਹਿੰਦੇ ਸਾਡੀ ਇਹ ਮੇਲੇ ਦੀ ਸਾਲਾਨਾ ਦੌੜ ਆ। ਮੈਂ ਕਿਹਾ ਤੁਸੀਂ ਤੇ ਮੇਰੇ ਕੋਲੋਂ ਟਾਈਮ, ਕਾਮਰਾਨ ਨੇ ਟਾਈਮ ਲਿਆ ਸੀਗਾ ਆਪਣੇ ਕਾਲੇ ਨੂੰ, 338 ਵਾਲੇ ਕਾਲੇ ਨੂੰ ਕਹਿ ਕੇ 11 ਤਾਰੀਖ ਦਾ ਉਹਨਾਂ ਨੂੰ ਮੈਂ ਟਾਈਮ ਦਿੱਤਾ ਸੀਗਾ ਓਪਨ ਦੌੜ ਦਾ। ਇੱਥੇ ਗਰਾਊਂਡ ਸੀਗਾ ਆਪਣਾ 50 ਵਾਲਾ, ਇਸ ਗਰਾਊਂਡ ਦਾ ਟਾਈਮ ਲਿਆ ਸੀ, ਇੱਥੋਂ ਉਹਨਾਂ ਨੇ ਕੈਂਸਲ ਕੀਤੀ, ਕੈਂਸਲ ਕਰਕੇ ਦੌੜ ਕਰਾਤੀ 40 ਵਾਲੇ ਗਰਾਊਂਡ ਦੇ ਵਿੱਚ। ਅੱਛਾ ਜੀ, ਆਉਣ ਵਾਲੇ ਟਾਈਮ 'ਚ ਕਮੇਟੀ ਇਹਦੇ ਉੱਤੇ ਵਰਕ ਕਰ ਰਹੀ ਹੈ ਜੀ, ਹੈ ਨਾ ਮਸਲਾ ਇਸ ਟਾਈਮ ਤੇ ਪਰੇਸ਼ਾਨੀ ਹੈ ਨਾ ਜੀ? ਇਹ ਉਹੀ ਇੱਕ ਦਿਨ ਪਰੇਸ਼ਾਨੀ ਬਣੀ ਆ, ਬਾਕੀ ਮਜ਼ੀਦ ਕੋਈ ਐਸਾ ਮਸਲਾ ਨਹੀਂ ਹੈਗਾ। ਇਹਨੂੰ ਕੰਟਰੋਲ ਕਰਾਂਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਬਾਕੀ ਆ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਯੂਨੀਅਨ ਕੌਂਸਲ ਲੈਵਲ ਤੇ ਮੈਂ ਉਹਨਾਂ ਨੂੰ ਆਪ ਆਪਣੇ ਤੌਰ ਤੇ ਕਿਹਾ ਵਾ ਵੀ ਤੁਸੀਂ ਖੀਰੇ ਦੋਂਦੇ ਦੀ ਦੌੜ ਭਜਾ ਸਕਦੇ ਆ। ਉਹਦੇ ਵਿੱਚ ਗਰੀਬ ਆਦਮੀ ਦੌੜ ਕਰਾਉਣ ਦੀ ਜਾਂ ਦੌੜ ਤੇ ਆਉਣ ਦੇ ਖਰਚੇ ਨਹੀਂ ਅਫੋਰਡ ਕਰਦੇ, ਉਹ ਆਪਣੇ ਇਲਾਕੇ 'ਚ ਕਰਾ ਲੈਂਦੇ ਆ। ਉਹਦੇ ਸਾਡੇ ਬੱਚੇ ਵੀ ਅੱਗੇ ਆਉਣਗੇ, ਨਵੇਂ ਬੱਚੇ ਤਿਆਰ ਹੋਣਗੇ, ਉਹਨਾਂ ਦੇ ਸ਼ੌਕ ਵੀ ਜ਼ਿਮੀਂਦਾਰਾਂ ਦੇ ਪੂਰੇ ਹੋਣਗੇ, ਗਰੀਬ ਆਦਮੀ ਦਾ ਵੀ ਸ਼ੌਕ ਪੂਰਾ ਹੋਊਗਾ। ਮੈਂ ਉਹਨਾਂ ਨੂੰ ਇਜਾਜ਼ਤ ਦਿੱਤੀ ਆ। ਠੀਕ ਜੀ। ਹਾਂਜੀ। ਤੇ ਜਿਹੜੀਆਂ ਗਰਾਊਂਡ ਦੇ ਵਿੱਚ ਤਲਖੀਆਂ ਹੁੰਦੀਆਂ ਜੀ ਜਿੱਤ ਹਾਰਨ ਤੋਂ ਬਾਅਦ ਜੀ, ਇਹ ਕਿਸ ਤਰ੍ਹਾਂ ਦੂਰ ਹੋ ਸਕਦੀਆਂ ਜੀ? ਇਹ ਦੇਖੋ ਜੀ, ਇੱਕ ਜਦੋਂ ਬੰਦੇ ਨੂੰ ਜਨੂਨ ਹੁੰਦਾ, ਜਦੋਂ ਕਿਸੇ ਦੇ ਬੈਲ ਜਿੱਤਦੇ ਆ, ਉਹਨੂੰ ਮਤਲਬ ਕਿ ਖੁਸ਼ੀ ਹੁੰਦੀ ਆ। ਉਹ ਖੁਸ਼ੀ ਇਸ ਹੱਦ ਤੱਕ ਹੀ ਰਹੇ ਕਿ ਉਹ ਆਪਣੀ ਝੁੰਮਰ ਹਲਕੀ ਫੁਲਕੀ ਪਾ ਲਵੇ, ਢੋਲ ਵਜਾਣਾ ਤੇ ਉਹ ਪਿੱਛੇ ਹਟ ਕੇ ਵਜਾਵੇ, ਉਹ ਦੂਸਰੇ ਤੇ ਹੂਟਿੰਗ ਨਾ ਕਰੇ। ਲੇਕਿਨ ਅੱਗੇ ਨਾਲੋਂ ਕਾਫੀ ਕੰਟਰੋਲ ਆ, ਇਹ ਨਹੀਂ ਕੰਮ ਹੋ ਰਿਹਾ ਹੁਣ ਮਾਸ਼ਾਅੱਲਾ। ਤੁਸੀਂ ਦੇਖੀਆਂ ਵਾ ਆ ਦੌੜਾਂ ਹੋਈਆਂ ਵਾ ਜਿੰਨੀਆਂ ਵੀ ਹੋਈਆਂ, ਇਹਦੇ ਵਿੱਚ ਐਸਾ ਕੋਈ ਬਦਮਗਜ਼ੀ ਨਹੀਂ ਹੋਈ, ਕੋਈ ਮਸਾਇਲ ਨਹੀਂ ਬਣੇ। ਆ ਹੁਣ ਇੱਕ ਦੌੜ ਪੱਟੀ ਦੀ ਹੋਈ ਆ ਪੀਰ ਮਹੱਲ, ਉੱਥੇ ਮਾਸ਼ਾਅੱਲਾ ਇਹ ਲੱਗੇ ਵੀ ਆ ਬੈਲ ਆਪਸ ਵਿੱਚ ਜਿਹੜੇ ਲੱਗਦੇ ਸੀਗੇ, ਉਹ ਕੋਈ ਐਸਾ ਮਸਲਾ ਨਹੀਂ, ਉੱਥੇ ਕੋਈ ਰੌਲਾ ਨਹੀਂ। ਬਹੁਤ ਅੱਛਾ ਨਿਜ਼ਾਮ ਸੀਗਾ, ਉਹ ਬਹੁਤ ਅੱਛਾ ਹੈਂਡਲ ਹੋਇਆ। ਉੱਥੇ ਮੈਂ ਵੀ ਮੌਜੂਦ ਸੀਗਾ, ਮੇਰਾ ਬੈਲ ਵੀ ਭੱਜਿਆ ਉਹਦੇ 7ਵੇਂ ਰਾਊਂਡ 'ਚ ਮਾਸ਼ਾਅੱਲਾ। ਅਰਬੀ ਬੌਲ ਵੀ 7ਵੇਂ ਰਾਊਂਡ 'ਚ ਭੱਜਿਆ। ਉਹ ਫੈਸਲਾ ਦੇ ਦਿੱਤਾ ਸੀ ਜੱਜਾਂ ਨੇ ਅਰਬੀ ਬੌਲ ਨੂੰ, ਅਸੀਂ ਪਹਿਲੇ ਹੀ ਦੇ ਦਿੱਤਾ ਸੀ ਅਰਬੀ ਨੂੰ। ਬਾਕੀ ਸਾਡੇ ਬੌਲ ਨੇ ਵਿਨ ਕੀਤਾ ਵਾ ਉਹ ਰਾਊਂਡ, ਲੇਕਿਨ ਅਸੀਂ ਉਹਨਾਂ ਨੂੰ ਦੇ ਦਿੱਤਾ ਸੀਗਾ। ਫਿਰ ਉਹ ਕਮੇਟੀ ਨੇ ਵੀ ਉਹਨਾਂ ਨੂੰ ਦੇ ਦਿੱਤਾ, ਉਹਨਾਂ ਨੇ ਬੈਲ ਨਹੀਂ ਭਜਾਇਆ ਅਰਬੀ, ਤੇ ਮੈਂ ਵੀ ਨਹੀਂ ਭਜਾਇਆ ਫਾਈਨਲ ਦੇ। ਭਾਜੀ ਤੁਸੀਂ ਐਜ਼ ਏ ਬੈਲ ਦੇ ਸ਼ਿਕਾਰੀ ਸ਼ੌਕੀਨ ਔਰ ਕਮੇਟੀ ਦਾ ਹਿੱਸਾ ਹੋ ਕੇ ਔਰ ਸ਼ਾਇਕੀਨ ਹੋ ਕੇ ਤੁਸੀਂ ਕੀ ਪੈਗਾਮ ਦਿਓਗੇ ਜੀ? 2-3 ਸਟੇਜਾਂ ਬਣ ਜਾਂਦੀਆਂ ਤੁਹਾਡੀਆਂ ਜੀ ਪੂਰੇ ਸ਼ੌਕੀਨ ਭਰਾਵਾਂ ਨੂੰ ਜੀ। ਮੈਂ ਦੇਖੋ ਜੀ, ਮੈਂ ਸ਼ੌਕ ਵੀ ਕਰਦਾ ਵਾਂ, ਲੇਕਿਨ ਮੇਰੇ ਬੈਲ ਭਜਦੇ ਹੁਣ ਉਸ ਮੈਂ ਜੱਜ ਵੀ ਖੜਦਾ ਵਾਂ, ਮੈਂ ਉਸ ਰੌਂਡ ਦੇ ਵਿੱਚ ਫੈਸਲਾ ਨਹੀਂ ਅਨਾਉਂਸ ਕਰਦਾ। ਮੇਰਾ ਕੱਲ ਬੈਲ ਭੱਜਿਆ ਵਾ,
ਆਪਣੇ ਐਬਨ ਵਾਲੇ ਗਰਾਊਂਡ ਦੇ ਵਿੱਚ ਖੀਰਾ ਸੀਗਾ ਤੇ ਉਹ ਮੇਰੇ ਬੈਲ ਨੇ ਤੀਸਰਾ ਰਾਊਂਡ ਵਿਨ ਕੀਤਾ। ਸ਼ਾਮ ਨੂੰ ਮੁਕਾਬਲਾ ਹੋ ਗਿਆ। ਪਹਿਲੇ ਵਾਲੇ ਤਾਂ ਕਲੀਅਰ ਹੋ ਗਏ, ਦੂਸਰੇ ਦਾ ਤਾਂ ਤੀਸਰੇ ਦਾ ਮੁਕਾਬਲਾ ਹੋ ਗਿਆ। ਮੈਨੂੰ ਉਹਨਾਂ ਨੇ ਪੁੱਛਿਆ ਵੀ ਤੇਰੇ ਕੀ ਰਾਏ ਆ ਤੇਰੀ। ਮੈਂ ਉਹਨਾਂ ਨੂੰ ਦੱਸਿਆ ਵੀ ਮੇਰਾ ਬੈਲ ਆ, ਮੈਂ ਹੁਣ ਤੁਹਾਨੂੰ ਰਾਏ ਦੇਵਾਂ ਤੁਸੀਂ ਕਹੋਗੇ ਆਪਣੇ ਬੈਲ ਦੀ ਕਰਦਾ। ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਬੈਲ ਨੇ 60% ਮੈਨੂੰ ਸ਼ੱਕ ਆ ਵੀ ਮੇਰੇ ਵਾਲੇ ਬੈਲ ਦਾ ਪੈਰ ਡਾਈ ਤੇ ਲੱਗਿਆ ਤੇ 40% ਮੈਨੂੰ ਉਹਨਾਂ ਦਾ ਹੈ। ਬਾਕੀ ਮਜ਼ੀਦ ਤੁਸੀਂ ਵੀਡੀਓ ਦੇਖੋ, ਫੈਸਲਾ ਫੇਰ ਦਈਓ। ਮੈਂ ਕਿਹਾ ਵੀਡੀਓ ਦੇਖ ਕੇ ਤਸੱਲੀ ਕਰਕੇ ਫੈਸਲਾ ਦਈਓ। ਉਹਨਾਂ ਨੇ ਵੀਡੀਓ ਦੇਖੀ, ਉਹਦੇ ਵਿੱਚ ਕਲੀਅਰ ਹੋਇਆ ਮੇਰੇ ਬੈਲ ਦਾ ਪੈਰ ਲੱਗਿਆ ਹੋਇਆ। ਦੂਸਰੇ ਜਿਹੜੇ ਬੈਲ ਆ ਉਹਨਾਂ ਦੇ ਪੈਰ ਹਵਾ 'ਚ ਆ ਜਾਂ ਉਹਦੇ ਮਿੱਟੀ ਅੱਗੇ ਆ ਗਈ, ਉਹ ਕਲੀਅਰ ਨਹੀਂ ਹੋਏ। ਫਿਰ ਉਹਨਾਂ ਨੇ ਮੈਨੂੰ ਪੁੱਛਿਆ ਇਹਦਾ ਦੱਸੋ ਜੀ ਕੀ ਕਰਨਾ। ਮੈਂ ਕਿਹਾ ਜਿਵੇਂ ਤੁਹਾਨੂੰ ਅੱਛਾ ਲੱਗਦਾ ਕਰ ਲਓ। ਮੈਂ ਤਾਂ ਵੈਸੇ ਨਹੀਂ ਮੈਨੂੰ ਇਹ ਜ਼ੇਬ ਦਿੰਦਾ ਮੈਂ ਤੁਹਾਨੂੰ ਕਹਾਂ ਵੀ ਮੈਨੂੰ ਦਵੋ ਜਾਂ ਉਹਨੂੰ ਦਵੋ, ਜੋ ਤੁਹਾਨੂੰ ਬਿਹਤਰ ਲੱਗਦਾ ਉਹ ਮੈਂ ਕਿਹਾ ਜੱਜਾਂ ਨੂੰ, ਦੂਸਰੇ ਜੱਜ ਨੂੰ ਕਿਹਾ ਤਾਂ ਜੋ ਤੁਹਾਨੂੰ ਬਿਹਤਰ ਲੱਗਦਾ ਉਹ ਫੈਸਲਾ ਦੇ ਦਿਓ ਤੁਸੀਂ। ਮੈਂ ਉਹ ਫੈਸਲੇ ਦੇ ਵਿੱਚ ਨਹੀਂ ਹੋਇਆ, ਮੈਂ ਉਹਨਾਂ ਨੂੰ ਆਪਣੀ ਰਾਏ ਦਿੱਤੀ ਸੀ ਸਿਰਫ। ਮੈਂ ਕਿਹਾ ਤੁਸੀਂ ਬਾਕੀ ਵੀਡੀਓ ਦੇਖੋ, ਆਪਣੀ ਤਸੱਲੀ ਕਰੋ, ਵੀਡੀਓ ਦੀ ਤਸੱਲੀ ਕਰਕੇ ਫੈਸਲਾ ਲਾਂਚ ਕਰੋ। ਉਹ ਫਿਰ ਉਹਨਾਂ ਨੇ ਫੈਸਲਾ ਦਿੱਤਾ ਜੀ, ਬਰਾਬਰ ਕਰ ਦਿੱਤੇ। ਜੀ ਇਮਰਾਨ ਸਾਹਿਬ, ਅਸੀਂ ਉਮੀਦ ਕਰਦੇ ਹਾਂ ਕਿ ਇਨਸ਼ਾਅੱਲਾ ਕਮੇਟੀ ਅੱਛੇ ਫੈਸਲੇ ਕਰੇਗੀ ਔਰ ਜਿਹੜੇ ਸਾਡੇ ਸ਼ਾਇਕੀਨ ਆ, ਜਿਹੜੇ ਸ਼ੌਕੀਨ ਭਰਾ ਸ਼ਿਕਾਰੀ, ਉਹ ਵੀ ਕਮੇਟੀ ਦੇ ਨਾਲ ਕੋਆਪਰੇਟ ਕਰਨਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਨਸ਼ਾਅੱਲਾ ਜਿਹੜਾ ਸਾਡਾ ਸ਼ੌਕ ਆ ਇਹ ਅੱਛੇ ਤਰੀਕੇ ਦੇ ਨਾਲ ਜਾਰੀ ਰਹੇਗਾ। ਸਾਡਾ ਜ਼ਿਮੀਂਦਾਰਾਂ ਦਾ ਸਕਾਫਤੀ ਸ਼ੌਕ ਆ ਜੀ। ਤੇ ਲਾਸਟ ਤੇ ਕੋਈ ਪੈਗਾਮ ਜੀ? ਮੈਂ ਸਾਰੇ ਭਰਾਵਾਂ ਨੂੰ ਵੈਲਕਮ ਕਹਿਣਾ ਵਾਂ ਜਿਹੜੇ ਸ਼ੌਕ ਦਾ ਹਿੱਸਾ ਬਣੇ ਹੋਏ ਆ। ਮੇਰਾ ਪੈਗਾਮ ਇਹ ਆ ਕਿ ਵੀ ਸ਼ੌਕ ਨੂੰ ਸ਼ੌਕ ਦੀ ਹੱਦ ਤੱਕ ਰੱਖਣ, ਇਹਨੂੰ ਜ਼ਿੱਦ ਨਾ ਬਣਾਉਣ, ਅਨਾਹ ਨਾ ਬਣਾਉਣ, ਲੜਾਈ ਝਗੜੇ ਤੋਂ ਪਰਹੇਜ਼ ਕਰਨ, ਇਹਨੂੰ ਗਾਂ ਦੀ ਗਾਂ ਨੂੰ ਵਧਾਉਣ ਸ਼ੌਕ ਨੂੰ। ਬਾਕੀ ਜਿਹੜਾ ਸ਼ੌਕ ਇਹ ਹੈ ਵੀ ਇੱਕ ਬੈਲ ਅੱਜ ਦੇ ਦਿੱਤਾ ਕਿਸੇ ਦੋਸਤ ਨੂੰ, ਦੂਸਰੇ ਦਿਨ ਉਹਨੂੰ ਜਵਾਬ ਦੇ ਦਿੱਤਾ ਵੀ ਨਹੀਂ ਵੀ ਸਾਨੂੰ ਤਾਂ ਫਲਾਨਾ ਲੱਭ ਗਿਆ, ਇਹ ਕੰਮ ਨਾ ਕਰਨ। ਜਿਹਨੂੰ ਪਹਿਲਾਂ ਹਾਂ ਕਰ ਦਿੱਤੀ ਬੈਲ ਨੂੰ, ਉਹਨੂੰ ਸਿਰੇ ਲਾਉਣ ਜੀ, ਉਹ ਗੱਲ ਨੂੰ ਪਾਣੀ ਦੇਣ, ਉਹਨੂੰ ਚਾਹੇ ਚੰਗਾ ਵਾ ਚਾਹੇ ਮਾੜਾ ਵਾ ਬੈਲ, ਉਹਨੂੰ ਭਜਾਣ ਦੇਣ। ਬਾਕੀ ਪਾਰਟੀਆਂ ਬਣੀਆਂ ਹੋਈਆਂ ਆਪੋ ਆਪਣੀ ਪਾਰਟੀਆਂ 'ਚ ਭੱਜਣ, ਲੇਕਿਨ ਦੋਸਤਾਂ ਤਰ੍ਹਾਂ ਰਹਿਣ। ਪਾਰਟੀਆਂ ਆਪਣੀ ਜਗ੍ਹਾ ਤੇ, ਬੈਲਗਾੜੀ ਆਪਣੀ ਜਗ੍ਹਾ ਤੇ, ਸਾਰੇ ਭਰਾ ਇੱਕ ਦੂਸਰੇ ਨੂੰ ਮਿਲਣ ਵਰਤਣ, ਕੋਈ ਕਿਸੇ ਨਾਲ ਜ਼ਿੱਦ ਨਾ ਰੱਖੇ। ਜੀ ਬਹੁਤ ਸ਼ੁਕਰੀਆ ਜੀ ਦੋਸਤੋ। ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ। ਉਦੋਂ ਤੱਕ ਵਾਸਤੇ ਆਪਣਾ ਖਿਆਲ ਰੱਖਣਾ ਜੀ। ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰੱਖਾ।